शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर। बाबे जिम्मे शाह दा उत्थे आण के पहला बंब उत्थे चला ਉਹ ਇੱਕ ਦੂਜੇ ਨੂੰ ਵੱਢਣ ਲੱਗ ਪਏ ਜਿੱਥੇ ਉਹਨਾਂ ਦਾ ਜੋਰ ਪਵੇ ਜਿੱਥੇ ਜੈਸੇ ਵੰਡ ਕੇ ਆਉਂਦੇ ਵੀ ਸੀ ਪਿੰਡ ਮਾਰਨ ਨੂੰ 2.5-3 ਸਵਾਰ ਨੂੰ ਕਦੇ ਹੈ ਮੈਨੂੰ ਇੱਕ ਸਿੱਖਣੀ ਸੀ ਉਹ ਅੱਲਾਹ ਉਹਦੇ ਰਹਿਮ ਕਰੇ ਵੇ ਦੇਖ ਕੇ ਆਈ ਹੋਵੇਗੀ ਇਹ ਤਾਂ ਮੇਰਾ ਦੋਤਾ ਆਇਆ ਉਹਨੇ ਕੰਪ ਨਾਲ ਜਿੱਦ ਰੱਖੀ ਹੈ ਉਹਨੇ ਕਿਹਾ ਇਹਨਾਂ ਨੂੰ ਜਾਣ ਨਹੀਂ ਗਏ ਜਿਹੜੇ ਤਾਂ ਦਰਿਆ ਵੱਲ ਨੂੰ ਹੋ ਗਿਆ ਲੋਕ ਉਹ ਤਾਂ ਦਰਿਆ ਲੈ ਕੇ ਜਿਹੜਾ ਕੋਈ ਦੂਏ ਬੰਨੇ ਨਿਕਲਾ ਅੱਲਾਹ ਦੀ ਚੀਜ਼ਾਂ ਤੋਂ ਤੁਰਿਆ ਜਾਂਦਾ ਇੱਥੇ ਬੈਠਾ ਆ ਮੂਰਤੀ ਆ ਤਾਂ ਉਹ ਹੈ ਹੀ ਲਾਚਾਂ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ। अस्सलाम वालेकुम, मैं तुहाडा अपना नासिर ढिल्लों। पंजाबी लहर की टीम पाकिस्तान पंजाब दे या ਵੱਖ-ਵੱਖ ਥਾਵਾਂ 'ਤੇ ਜਾ ਕੇ ਉਹਨਾਂ ਲੋਕਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰੀ ਦੀ ਹੈ ਜਿਨ੍ਹਾਂ ਨੇ 1947 ਦੇ ਉਜਾੜੇ ਵੇਖੇ, ਜਿਹਨੂੰ ਇਹ ਲੋਕ ਉਜਾੜੇ ਵੰਡ ਅਸੀਂ ਪਾਰਟੀਸ਼ਨ ਕਹਿ ਦਿੰਦੇ ਹਾਂ। ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਦਾਸਤਾਨਾਂ ਤੁਹਾਡੇ ਤੱਕ ਰੱਖੀ ਦੀਆਂ ਕਿ ਉਦੋਂ ਪਾਰਟੀਸ਼ਨ ਤੋਂ ਪਹਿਲਾਂ, ਵੰਡ ਤੋਂ ਪਹਿਲਾਂ ਦੇ ਕੀ ਹਾਲਾਤ ਸਨ, ਫਿਰ ਵੰਡ ਵੇਲੇ ਕੀ ਹਾਲਾਤ ਬਣੇ, ਫਿਰ ਉਸ ਤੋਂ ਬਾਅਦ ਕਿਵੇਂ ਇਹਨਾਂ ਨੇ ਆਪਣਾ ਸਰਵਾਈਵ ਕੀਤਾ, ਕਿਵੇਂ ਇੱਧਰ ਆ ਕੇ ਰਹੇ ਜਾਂ ਇੱਧਰੋਂ ਉੱਧਰ ਜਾ ਕੇ ਰਹੇ, ਪਹਿਲਾਂ ਦਾ ਕਿਵੇਂ ਪਿਆਰ ਸੀ, ਹੁਣ ਇਨ ਫਿਊਚਰ ਕੀ ਹੋਣਾ ਚਾਹੀਦਾ, ਜਾਂ ਜਿਹੜੇ ਉਦੋਂ ਦੇ ਅਨਾਸਰ ਸਨ ਜਿਨ੍ਹਾਂ ਨੇ ਲੜਾਈ ਝਗੜਾ ਪਾਇਆ, ਕਤਲੋ ਗਾਰਤ ਹੋਈ, ਉਹਦਾ ਕੀ ਮਜਬ ਸੀ, ਉਹ ਮੁਹਰਕਾਤ ਵੀ ਜਾਣਨ ਦੀ ਕੋਸ਼ਿਸ਼ ਕਰੀਦੀ ਹੈ। ਅਤੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ, ਇਹਨਾਂ ਕੋਲੋਂ ਪੁੱਛਾਂਗੇ ਇਹਨਾਂ ਦੀ ਕਹਾਣੀ, ਇਹਨਾਂ ਦੀ ਜ਼ੁਬਾਨੀ, ਇਹਨਾਂ ਕੀ ਕੁਝ ਵੇਖਿਆ, ਇਹਨਾਂ ਕੀ ਹੰਡਾਇਆ। ਅਸਲਾਮ ਵਾਲੇਕੁਮ ਬਾਬਾ ਜੀ, ਕੀ ਨਾਮ ਤੁਹਾਡਾ? ਮੈਨੂੰ ਜੀ ਫਕੀਰ ਮੁਹੰਮਦ। ਫਕੀਰ ਮੁਹੰਮਦ। ਅਤੇ ਅੱਬਾ ਜੀ ਦਾ? ਜੀ ਹੈ ਨਾ ਅਬਦੁੱਲਾ। ਅਬਦੁੱਲਾ। ਅਤੇ ਕਿਹੜੀ ਗੋਤ ਆਪਣੀ ਬਰਾਦਰੀ? ਬਰਾਦਰੀ ਗੁੱਜਰ। ਅਤੇ ਤੁਸੀਂ ਉੱਧਰੋਂ ਇੰਡੀਆ ਤੋਂ ਆਏ ਜੀ? ਹਾਂਜੀ। ਕਿਹੜਾ ਸੀ ਉੱਥੇ ਪਿੰਡ ਆਪਣਾ? ਪਿੰਡ ਸਾਡਾ ਸਰਾਂ। ਸਦਰ ਸਰਾਂ? ਸਰਾਂ। ਹਾਂ, ਫਗਵਾੜੇ ਦੇ ਲਾਗੇ। ਫਗਵਾੜੇ ਦੇ ਕਿੰਨਾ ਕੁ ਦੂਰ ਸੀ ਫਗਵਾੜੇ ਤੋਂ? 3 ਕਿਲੋਮੀਟਰ। 3 ਕਿਲੋਮੀਟਰ। ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਅਤੇ ਆਪਣਾ ਜਿਹੜਾ ਸਰਾਂ ਪਿੰਡ ਆ, ਇਹਦੀ ਆਬਾਦੀ ਉਦੋਂ ਕਿੰਨੀ ਕੁ ਹੋਣੀ ਆ ਜਦੋਂ ਤੁਸੀਂ ਇੱਧਰ ਨੂੰ ਆਏ? ਉਹਦੀ ਹੋਊਗੀ ਜੀ ਮਰਬੇ ਵਿੱਚ ਹੋਊਗੀ। ਮਰਬਾ ਕਿੰਨੇ ਕੁ ਘਰ ਹੋਣੇ? ਘਰ ਸਿੱਖਾਂ ਦਾ ਪਿੰਡ ਸੀ, ਮੁਸਲਮਾਨਾਂ ਦੇ 50-60 ਘਰ ਸੀ। 50-60 ਸੀ। ਅਤੇ ਤੁਹਾਡੇ ਗੁੱਜਰਾਂ ਦੇ ਕਿੰਨੇ ਸੀ? ਗੁੱਜਰਾਂ ਦੇ ਹੈਗੇ ਹੈ ਨਾ 10 ਘਰ। 10 ਗੁੱਜਰਾਂ ਦੇ, ਅਤੇ ਬਾਕੀ 40 ਕਿਹਨਾਂ ਦੇ? ਬਾਕੀ ਰਾਈ ਹੈ ਜੀ, ਉਹ ਰਾਈਆਂ ਦੇ ਘਰ ਸੀ, ਫਕੀਰਾਂ ਦੇ ਘਰ ਸੀ। ਹਾਂਜੀ, ਚੰਗੜ ਸੀ। ਬਸ ਇਹ ਸੀ, ਮੁਖਤਲਿਫ ਤਰ੍ਹਾਂ ਦੀਆਂ ਕੌਮਾਂ ਜਿਹੜੀਆਂ ਘੁਮਿਆਰਾਂ ਦੇ। ਠੀਕ ਹੈ। ਅੱਛਾ, ਇਹਦੇ 'ਚ ਤੁਹਾਡੀ ਪੈਲੀ ਪੂਲੀ ਹੈਗੀ ਸੀ ਉੱਥੇ? ਪੈਲੀ ਕੋਈ। ਅੱਛਾ, ਜ਼ਮੀਨਦਾਰ ਜਿਹੜੇ ਉਹੀ ਸਨ, ਸਰਦਾਰ ਹੀ? ਅਤੇ ਕੌਣ ਸੀ ਨੰਬਰਦਾਰ ਪਿੰਡ ਦਾ? ਪਿੰਡ ਦਾ ਕਾਬਲ ਤੋਂ 7 ਨੰਬਰਦਾਰ ਸੀ। ਹਾਂਜੀ। ਅੱਛਾ, ਏਡਾ ਵੱਡਾ ਪਿੰਡ ਸੀ? ਹਾਂ, ਪਿੰਡ 7 ਪੱਤੀਆਂ ਹੋਣੀਆਂ ਫਿਰ? ਹਾਂ, 4 ਪੱਤੀਆਂ ਸੀ। 4 ਪੱਤੀਆਂ। ਨੰਬਰਦਾਰਾਂ ਸਾਰਿਆਂ ਦੇ ਨਾਂ ਯਾਦ ਹੈ? ਨਹੀਂ, ਸਾਰਿਆਂ ਦੇ ਨਹੀਂ। ਕਾਬਲ ਦਾ ਯਾਦ ਹੈ? ਉਹ ਤੁਹਾਡੇ ਮਹੱਲੇ ਦਾ ਹੋਣਾ ਨਾ? ਹਾਂ, ਉਹ ਤੁਹਾਡੀ ਪੱਤੀ ਦਾ ਕਾਬਲ ਸਿੰਘ? ਹਾਂ, ਕਾਬਲ ਸਿੰਘ। ਠੀਕ। ਉਹਦੇ ਮੁੰਡਿਆਂ ਦੇ ਨਾਮ ਯਾਦ? ਇੱਕ ਦਾ ਸੋਹਣ ਸੀ। ਇੱਕ ਦਾ ਪਤਾ ਹੁਣ ਯਾਦ ਆ ਜੀ। ਸੋਹਣ। ਤੇ ਤੁਸੀਂ ਪੜ੍ਹਦੇ ਸਾਂ? ਨਹੀਂ, ਪੜ੍ਹਦੇ ਤਾਂ ਕੋਈ ਨਾ ਪੜ੍ਹੇ ਸੀ। ਤੇ ਕੀ ਕਰਦੇ ਸਾਂ? ਕਰਨਾ ਕੀ, ਉਦੋਂ ਅਸੀਂ ਮਾਲ ਡੰਗਰੀ? ਹਾਂ, ਮਾਲ ਡੰਗਰੀ। ਅੱਛਾ। ਉਦੋਂ ਘੱਟ ਹੀ ਲੋਕ ਜਿਹੜੇ ਨਾ ਪੜ੍ਹੇ ਲਿਖੇ ਘੱਟ ਹੀ ਪੜ੍ਹਦੇ ਸਨ। ਹਾਂਜੀ। ਸਕੂਲ ਸਕਾਲ ਘੱਟ ਸਨ? ਹਾਂ, ਸਕੂਲ ਵੀ ਘੱਟੇ। ਸਕੂਲ ਵੀ 5 ਮੀਲਾਂ ਦੇ ਸੀ, 4 ਮੀਲਾਂ ਦੇ। 2 ਪਿੰਡਾਂ ਦੇ ਇੱਕ ਥਾਂ ਪੜ੍ਹਨ ਆਉਂਦੇ ਹੁੰਦੇ ਸੀ। ਇੱਦਾਂ ਸੀ। ਆਪਣੇ ਜਿਹੜੇ ਮੁਸਲਮਾਨਾਂ ਦੇ ਘਰ ਸੀ, ਉਹਨਾਂ ਦੇ ਤੁਹਾਡੀ ਬਰਾਦਰੀ ਜਿਹੜੀ ਗੁੱਜਰ ਬਰਾਦਰੀ ਦੇ 10 ਘਰ ਸੀ, ਉਹ ਇੱਧਰ ਕਿੱਥੇ ਆ ਕੇ ਬੈਠੇ? ਉਹ ਇੱਦਾਂ ਖਿਲਰ ਕੇ ਬੈਠੇ ਆ ਜੀ, ਕੋਈ ਕਿਤੇ। ਤੁਸੀਂ ਇੱਥੇ ਕਿੰਨੇ ਘਰ ਜਾ ਇਸ ਪਿੰਡ 6 ਚੱਕ 'ਚ? ਇੱਥੇ ਹੈਗੇ 4-5 ਘਰ ਹੈਗੇ। 4-5? ਬਾਕੀ ਇੱਦਾਂ ਕਿਲੇ ਬੱਤਰ। ਨਹੀਂ, ਕਿੱਧਰ ਗਏ? ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਤੇ ਦੂਜੇ ਜਿਹੜੇ ਰਾਈਆਂ ਦੇ ਘਰ ਸੀ, ਉਹ ਵੀ ਕੋਈ ਬਹੌਲਪੁਰ ਪਹਿਲਾਂ ਇੱਥੇ ਐਸ ਇਲਾਕੇ 'ਚ ਬੈਠੇ ਸੀ। ਫਿਰ ਹੈ ਨਾ ਕੱਲੇ ਕੋਈ ਬਹੌਲਪੁਰ ਚਲੇ ਗਿਆ, ਕੋਈ ਹੈ ਨਾ ਸਿੰਧ ਚਲੇ ਗਿਆ, ਕੋਈ ਮੁਲਤਾਨ ਚਲੇ ਗਿਆ। ਕੋਈ ਪਿਛਲੇ ਸੀ ਉਹ ਉੱਦਾਂ ਨਾ ਮਰ ਮੁੱਕ ਗਏ।
ਉਹ ਵੰਡ ਵੁੰਡ ਕੇ ਬਹਿ ਗਏ ਖਿਲਰ ਖੁਲਰ ਕੇ। ਅੱਛਾ ਤੇ ਦੂਸਰੇ ਜਿਹੜੇ ਸਨ ਆਪਣਾ 50 ਹੋ ਗਏ ਤੁਹਾਡੇ ਘਰ ਉੱਥੇ, ਹਾਂ ਫਿਰ ਤਾਂ ਮਸਜਿਦ ਹੋਣੀ ਹੈ ਤੁਹਾਡੀ। ਹਾਂ ਜੀ ਹੈਗੀ ਸੀ। ਇਹ ਕੌਣ ਸੀ ਇਮਾਮ ਮਸਜਿਦ? ਉਹ ਜੀ ਸੈਯਦਵਾਲ ਸਾਹਿਬ ਸੀ, ਹੂੰ ਉਹਦੇ ਨਾਂ ਚਕੂਬ ਸੀ। ਹੂੰ ਤੇ ਦੂਸਰੇ ਪਿੰਡ ਦਾ ਸੀ ਤਾਂ ਉਹ ਸੈਯਦਵਾਲ ਸਾਹਿਬ। ਕਿਹੜੇ ਪਿੰਡ ਦਾ? ਉਹ ਸੀ ਨਾ ਉੱਚੇ ਪਿੰਡ। ਉੱਚੇ ਪਿੰਡ ਦਾ। ਉੱਚੇ ਪਿੰਡ ਇੱਥੇ ਹੁੰਦਾ ਸੀ? ਹਾਂ ਉਹਨਾਂ ਦਾ ਕੋਈ ਪਤਾ ਕਿੱਥੇ ਗਏ? ਉਹਨਾਂ ਦਾ ਕੋਈ ਪਤਾ ਨਹੀਂ। ਕੋਈ ਪਤਾ ਹੀ ਨਹੀਂ। ਅੱਛਾ ਪਿੰਡ ਆਪਣੇ ਦੇ ਵਿੱਚ ਹਿੰਦੂਆਂ ਦੇ ਵੀ ਘਰ ਹੈਗੇ ਸੀ? ਹਾਂ ਹਿੰਦੂਆਂ ਦੇ ਵੀ ਘਰ ਸੀ। ਉਹਨਾਂ ਦਾ ਕਿਤੇ ਨਾਂ ਯਾਦ ਹੈ? ਉਹਨਾਂ ਦਾ ਜੀ ਇੱਕ ਸੰਤਾ ਸੀ, ਹੂੰ ਇੱਕ ਨਾ ਬਰਾਗੀ ਸੀ, ਏਦਾਂ ਦੇ ਨਾਂ ਸੀ ਉਹਨਾਂ ਦੇ ਸਿਆਣੇ ਸਾਨੂੰ। ਅੱਛਾ ਪਿੰਡ ਉਹ ਆਪਣੇ ਪਿੰਡ ਦਾ ਜਿਵੇਂ ਤੁਸੀਂ ਦੱਸਿਆ ਵੀ ਪਿੰਡ ਸੀ ਬਹੁਤ ਵੱਡਾ, ਫਿਰ ਮਸਜਿਦ ਸੀ ਤੁਹਾਡੀ ਇੱਕ, ਤੇ ਉਹਨਾਂ ਦੇ ਸਿੱਖਾਂ ਦਾ ਵੀ ਗੁਰਦੁਆਰਾ ਵੀ ਹੋਣਾ? ਹਾਂ ਉਹਨਾਂ ਦਾ ਵੀ ਸੀ, ਹਿੰਦੂਆਂ ਦਾ ਵੀ ਸੀ ਮੰਦਿਰ। ਮੰਦਿਰ ਕਿਹੜੀ ਸਾਈਡ ਤੇ? ਮੰਦਿਰ ਉਹ ਚੜ੍ਹਦੇ ਬੰਨੇ ਸੀ, ਤੇ ਗੁਰਦੁਆਰਾ ਉਹ ਲੈਂਦੇ ਬੰਨੇ ਸੀ। ਉਹ ਲੈਂਦੇ ਬੰਨੇ। ਤੇ ਆਪੋ ਆਪਣੀ ਥਾਂ ਹੀ ਲੱਗੇ ਹਾਂ ਹਾਂ? ਆਪਣੇ ਆਪਣੇ ਥਾਂ ਹੀ ਲੱਗੇ ਹੋਏ ਸੀ। ਨਹੀਂ ਕਦੀ ਕੋਈ ਇਸ ਤਰ੍ਹਾਂ ਦਾ ਵਾਕਿਆ ਤਾਂ ਨਹੀਂ ਹੋਇਆ ਕੋਈ ਮਸਜਿਦ ਤੇ ਆ ਕੇ ਆਖਿਆ ਵੀ ਨਮਾਜ਼ ਨਹੀਂ ਪੜ੍ਹਨੀ, ਜਾਂ ਮੁਸਲਮਾਨਾਂ ਜਾ ਕੇ ਆਖਿਆ ਵੀ ਤੁਸੀਂ ਗੁਰਦੁਆਰੇ ਨਹੀਂ ਪੜ੍ਹਨਾ? ਨਹੀਂ ਉਦੋਂ ਕੋਈ ਨਹੀਂ ਸੀ। ਕੋਈ ਰੌਲਾ ਨਹੀਂ? ਨਹੀਂ ਉਦੋਂ ਕੋਈ ਰੌਲਾ ਹਿੰਦੂਆਂ ਨਾਲ? ਨਹੀਂ ਕੋਈ ਨਹੀਂ। ਵੀ ਅੱਛੇ ਤਰੀਕੇ ਨਾਲ ਵਸਦੇ? ਹਾਂ ਉਦੋਂ ਤੋਂ ਬੜੇ ਜੀ ਤਰੀਕੇ। ਅੱਛਾ ਇਹਦੇ ਵਿੱਚ ਹੁੰਦਾ ਨਾ ਪਿੰਡ ਜਦੋਂ ਵਸਦੇ ਹੋ ਹਾਂਜੀ ਵੀ ਜਦੋਂ ਹੋਵੇ ਕੋਈ ਕਿਸੇ ਦੀ ਕੋਈ ਮਰਗ ਹੋ ਜੇ, ਅਫੌਤਗੀ ਹੋ ਜੇ, ਉਹ ਅਫਸੋਸ ਲਈ ਇੱਕ ਦੂਜੇ ਲਾਉਣ ਦਾ ਹੈਗਾ ਸੀ? ਬਹੁਤ ਚੰਗਾ ਜੀ, ਬਹੁਤ ਚੰਗਾ ਸਲੂਕ ਕਰਦੇ ਸੀ, ਇੱਕ ਦੂਜੇ ਜਾਂਦੇ ਸੀ ਆਉਂਦੇ ਸੀ। ਹਾਂਜੀ ਤੇ ਇਵੇਂ ਵਿਆਹਾਂ ਸ਼ਾਦੀਆਂ ਤੇ ਕੋਈ ਸੱਦਣ ਦਾ ਰਿਵਾਜ ਵੀ ਹੈਗਾ? ਹਾਂ ਹਾਂ ਬਾਹਰ ਵਿਆਹ ਸ਼ਾਦੀਆਂ ਤੇ ਵੀ ਜਾਂਦੇ ਆਉਂਦੇ ਸੀ। ਹਾਂਜੀ ਅੱਛਾ ਪਿੰਡ ਉੱਥੇ ਕੋਈ ਲਾਗੇ ਮੇਲਾ ਵੀ ਲੱਗਦਾ ਸੀ ਪਿੰਡ ਆਪਣੇ? ਮੇਲਾ ਸਾਡੇ ਲਾਗੇ ਜੀ ਮੰਡਾਰੀ ਸ਼ਰੀਫ ਲੱਗਦਾ ਸੀ। ਇੱਕ ਹੈ ਨਾ ਦਰਵੇਸ਼ ਪਿੰਡ ਸੀ, ਹਾਂਜੀ ਉੱਥੇ ਲੱਗਦਾ ਹੁੰਦਾ ਜੀ ਬਾਬੇ ਜੁਮੇ ਸ਼ਾਹ ਦਾ, ਉਹ ਲੱਗਦਾ ਸੀ। ਤੇ ਜਾਂਦੇ ਜੁੰਦੇ ਹੋਣੇ ਫਿਰ ਸਾਰੇ ਲੋਕ ਹੀ? ਉਹ ਤੇ ਮੇਲਿਆਂ ਦੇ ਰਿਵਾਜ ਸੀ ਵੀ ਸਾਰੇ ਹੀ ਜਾਣਾ ਭਾਵੇਂ। ਹਾਂ ਜੀ ਜਿਹੜੇ ਸਿੱਖ ਸੀ ਨਾ ਉਹਨਾਂ ਦੇ ਜੱਗ ਉਹ ਜੱਗ ਕਹਿੰਦੇ ਹੁੰਦੇ ਸੀ, ਜੱਗ ਕਰਾਉਂਦੇ ਹੁੰਦੇ ਸੀ ਜਦੋਂ ਅਸੀਂ ਮੇਲੇ ਕਰਾਉਂਦੇ ਹਾਂ। ਹਾਂਜੀ ਮੁਸਲਮਾਨ ਇੱਥੇ ਇਹਨਾਂ ਦੇ ਦਰਬਾਰ ਹੁੰਦੇ ਸੀ, ਬਜ਼ੁਰਗ ਹੁੰਦੇ ਸੀ, ਉਹ ਮੇਲੇ ਕਹਿੰਦੇ ਹੁੰਦੇ ਸੀ ਅਸੀਂ ਮੇਲੇ ਕਰਾਉਣੇ ਆ। ਠੀਕ। ਅੱਛਾ ਈਦ ਜਦੋਂ ਹੁੰਦਾ ਸੀ, ਈਦ ਦਾ ਦਿਹਾੜਾ, ਉਦੋਂ ਕਿਵੇਂ ਕੋਈ ਮੁਬਾਰਕਾਂ ਇੱਕ ਦੂਜੇ ਨੂੰ ਆਉਂਦੀਆਂ? ਆਹੋ ਜੀ ਦਿੰਦੇ ਸੀ। ਤੇ ਜਦੋਂ ਸੁਣਿਆ ਹੋਣਾ ਤੁਸੀਂ ਉਹਨਾਂ ਦਾ ਹੁੰਦਾ ਸੀ ਬਾਬੇ ਨਾਨਕ ਦਾ ਗੁਰਪੁਰਬ, ਜਾਂ ਕੱਢਦੇ ਹੁੰਦੇ ਇੱਕ ਉਹਨੂੰ ਕਹਿੰਦੇ ਆ ਹਾਂਜੀ ਗ੍ਰੰਥ ਰੱਖ ਕੇ, ਉਹ ਜੋ ਕਹਿੰਦੇ ਨਾ ਗੁਰਦੁਆਰੇ ਹੁੰਦੇ ਸੀ, ਉਹ ਮਹੀਨੇ ਬਾਅਦ ਹੈ ਨਾ ਉਹ 5 10 20 ਆਦਮੀ ਹੁੰਦੇ ਸੀ, ਉਹਨਾਂ ਨੂੰ ਉਹ ਪੀੜ੍ਹੀ ਉੱਤੇ ਰੱਖਿਆ ਹੋਣਾ, ਇੱਕ ਆਦਮੀ ਮੋਹਰੇ ਮੋਹਰੇ ਚੱਕਿਆ ਹੋਣਾ, ਬਾਕੀ ਜਿਹੜੇ ਸਿੱਖ ਸੀ ਉਹਨਾਂ ਮਗਰ ਹੈ ਨਾ ਉਹਨਾਂ ਦੇ ਆਉਣਾ। ਤਾਂ ਇਹ ਮੋਰ ਦੇ ਖੰਭ ਸੀ ਹੈ ਨਾ ਉਹਨਾਂ ਦੇ ਏਦਾਂ ਚੋਰੀ ਦੇ ਚੌਰਾ ਸਾਹਿਬ ਆਉਂਦੇ ਮੋਹਰੇ ਇੱਕ ਮਾਸ਼ਕੀ ਹੁੰਦਾ ਸੀ, ਉਹਨਾਂ ਨੇ ਪਾਣੀ ਛਿੜਕਣ ਜਾਣਾ, ਏਦਾਂ ਪਾਣੀ ਛਿੜਕੀ ਜਾਣਾ ਤਾਂ ਉਹਨਾਂ ਮਗਰ ਜਲੂਸ ਦੀ ਸ਼ਕਲ ਸੀ। ਅੱਛਾ ਉਹ ਵੇਖਿਆ ਵੀ ਤੁਹਾਨੂੰ ਪਤਾ ਵਾ? ਹਾਂ ਚੰਗੀ ਤਰ੍ਹਾਂ ਦੇਖਿਆ। ਹੈਗੇ ਤਾਂ ਜੀ ਆਹ ਬੱਚੇ ਵਰਗੇ ਸੀ ਜਿੱਦਾਂ ਬੱਚਾ ਇੱਥੇ ਤੱਕ ਸੀ। ਅਭੀ ਯਾਦ ਹੈ ਇੰਨਾ ਕੁ ਧੁੰਦਲਾ ਜਿਹਾ ਹੈ ਨਾ, ਵੀ ਯਾਦ ਹੈ। ਆਪਾਂ ਜੇ ਓਵਰਆਲ ਗੱਲ ਕਰੀਏ ਆਪਾਂ ਵੀ ਅੱਛੇ ਵਧੀਆ ਹਾਲਾਤ ਸੀ? ਹਾਂ ਜੀ ਬਹੁਤ ਵਧੀਆ ਸੀ ਉਦੋਂ ਤਾਂ। ਅੱਛਾ ਇਹਦੇ ਵਿੱਚ ਲੜਾਈ ਝਗੜਾ ਫਸਾਦ ਜਿਹੜਾ ਪਿਆ 47 'ਚ, ਉਹਦੀ ਕੀ ਵਜ੍ਹਾ ਸੀ? ਉਹਦੀ ਜੀ ਵਜ੍ਹਾ ਬਸ ਪਹਿਲਾਂ ਤੋਂ ਆ ਕੇ ਮੁਲਕ ਨੂੰ ਵੱਖਰਾ ਕਰਦੇ, ਅੰਗਰੇਜ਼ਾਂ ਤੋਂ ਵੱਖਰਾ ਕਹਿੰਦੇ ਸਾਡਾ ਮੁਲਕ ਹੈ, ਸਾਡਾ ਹਿੱਸਾ ਦੇ ਉਹ ਗੱਲ। ਹਾਂਜੀ ਕਹਿ ਰਹੇ ਅੱਜ ਤਾਂ ਨਹਿਰੂ ਹੈ ਨਾ ਕਾਂਗਰਸ ਵਿੱਚ ਸੀ, ਹੋਰ ਵੀ ਲੋਕੀ ਬਹੁਤ ਸੀ, ਇਹਨਾਂ ਦੇ ਨਾਂ ਸਾਨੂੰ ਨਹੀਂ ਯਾਦ। ਇਹਨਾਂ ਨੇ ਖਰਾ ਕਿੰਨੇ ਕੁ ਸਾਲ ਯੁੱਧ ਕੀਤਾ ਉਹਨਾਂ ਦੇ ਨਾਲ, ਅੰਗਰੇਜ਼ਾਂ ਦੇ ਨਾਲ, ਸਾਨੂੰ ਸਾਡਾ ਮੁਲਕ ਆਜ਼ਾਦ ਕਰੋ। ਫਿਰ ਜੰਗ ਲੱਗਾ, ਉਹ ਜੰਗ ਕਿਹੜਾ ਲੱਗਾ ਉਦੋਂ ਕਹਿੰਦੇ ਉਹ ਜੰਗ ਦੇ ਵਿੱਚ ਹੈ ਨਾ ਅੰਗਰੇਜ਼ਾਂ ਨੇ ਕਿਹਾ ਸਾਨੂੰ ਫਤਿਹ ਹੋ ਜਾਏ, ਸਾਨੂੰ ਅਸੀਂ ਇਹਨਾਂ ਆਜ਼ਾਦ ਕਰ ਦੇਵਾਂਗੇ। ਫਿਰ ਆਜ਼ਾਦ ਕੀਤਾ। ਪਹਿਲਾਂ ਸਾਰੇ ਹੈ ਨਾ ਕਾਂਗਰਸ ਵਿੱਚ ਸੀ, ਵਿੱਚੇ ਕਹਿ ਜੇ ਆ ਨਹਿਰੂ ਵੀ ਹੋਰ ਵੀ। ਜਦੋਂ ਫਿਰ ਵੰਡ ਪੈ ਗਈ ਹੈ ਨਾ, ਫਿਰ ਮੁਸਲਮਾਨ ਦੀ ਵੱਖਰੀ ਹੋ ਗਈ, ਕਹਿ ਜੇ ਆ ਤਾਂ ਨਹਿਰੂ ਵੱਖਰਾ ਹੋ ਗਿਆ। ਫਿਰ ਉਹਨਾਂ ਨੇ ਵੋਟਾਂ ਪਈਆਂ, ਜਦੋਂ ਇਸ ਵੇਲੇ ਵੋਟਾਂ ਪਈਆਂ ਤਾਂ ਵੋਟਾਂ ਦੇ ਵਿੱਚ ਅਸੀਂ ਉਹ ਬੈਕਰਾਂ ਵੀ ਇਹਨਾਂ ਦੀਆਂ ਜਾਂਦੀਆਂ ਆਉਂਦੀਆਂ ਦੇਖੀਆਂ।
ਉਦਾਂ ਇੰਨਾ ਪਤਾ ਨਹੀਂ, ਕਹਿੰਦਾ ਵੋਟਾਂ ਪੈਣੀਆਂ ਕਹਿੰਦੇ ਆ ਜਾਂਦੀਆਂ। ਉਹ ਵੋਟਾਂ ਦੇ ਵਿੱਚ ਫਿਰ ਜਿਹਨਾਂ ਨੇ ਤਾਂ ਨਾ ਮੁਸਲਮਾਨਾਂ ਨੇ ਕਾਂਗਰਸ ਨੂੰ ਵੋਟਾਂ ਦਿੱਤੀਆਂ, ਉਹਨਾਂ ਦਾ ਹਿੱਸਾ ਕੋਈ ਨਹੀਂ ਇੱਧਰ ਆਇਆ। ਜਿਹਨਾਂ ਨੇ ਮੁਸਲਿਮ ਲੀਗ ਨੂੰ ਵੋਟਾਂ ਦਿੱਤੀਆਂ, ਉਹਨਾਂ ਦਾ ਪਾਕਿਸਤਾਨ ਹਿੱਸਾ ਮਿਲਣਾ। ਅੱਧਿਆਂ ਲੋਕਾਂ ਜਿਹੜੇ ਤਕੜੇ ਆਦਮੀ ਸੀ ਇੱਧਰ ਦੇ ਨਾ, ਤਾਂ ਉਹਨਾਂ ਨੂੰ ਵੋਟਾਂ ਨਹੀਂ ਦਿੱਤੀਆਂ, ਇਹਨਾਂ ਨੂੰ ਉਹਨਾਂ ਦਾ ਹਿੱਸਾ ਕੋਈ ਨਹੀਂ ਆਇਆ। ਇੱਕ ਇੱਥੇ ਹੈ ਨਾ ਮਾਛੀ ਹੁੰਦਾ ਸੀ ਸਾਡੇ ਪਿੰਡ ਇੱਥੇ, ਉਹ ਕਾਂਟਾ ਸਾਦਾ ਹੁੰਦੇ ਤੇ ਰੇਲਵੇ 'ਚ ਲੱਗਾ ਹੋਇਆ ਸੀ। ਉਹਨਾਂ ਨੇ ਕਾਂਗਰਸ ਨੂੰ ਵੋਟਾਂ ਦਿੱਤੀਆਂ, ਉਹ ਫਿਰ ਆਣ ਕੇ ਇੱਥੇ ਨੌਕਰੀ ਮੰਗੀ ਮੈਨੂੰ। ਉਹ ਕਹਿੰਦੇ ਤੂੰ ਤਾਂ ਵੋਟ ਹੀ ਨਹੀਂ ਦਿੱਤੀ, ਤੇਰਾ ਤਾਂ ਹਿੱਸਾ ਨਹੀਂ ਇੱਧਰ ਆਇਆ, ਤੇਰਾ ਤਾਂ ਹਿੱਸਾ ਉੱਧਰ ਇੰਡੀਆ ਵਾ, ਤੂੰ ਵੋਟ ਹੀ ਨਹੀਂ ਉੱਧਰ ਰਹਿ ਗਿਆ ਤੇਰਾ ਹਿੱਸਾ, ਤੇਰਾ ਤਾਂ ਹਿੱਸਾ ਉੱਧਰ ਰਹਿ ਗਿਆ ਹੈ ਜੀ। ਤੂੰ ਕਿੱਥੋਂ ਹਿੱਸਾ ਮੰਗਦਾ, ਤੂੰ ਇੱਥੇ ਤਾਂ ਰਹਿਣੇ ਵਾਲਾ ਵੀ ਨਹੀਂ। ਅੱਛਾ ਇਹ ਦੱਸੋ ਵੀ ਹੁਣ 70-71 ਸਾਲ ਹੋ ਗਏ ਆ, ਕਦੀ ਪਛਾਣ ਦਾ ਰਜੂ ਨਹੀਂ ਕੀਤਾ ਪਿੰਡ ਦਾ? ਜੀ ਬਹੁਤ ਕਰਦਾ, ਪਰ ਉਹ ਬੰਦੇ ਹੁਣ ਨਾ ਮਰ ਮੁੱਕ ਗਏ, ਸਿਆਣੇ ਸੀ ਹੈ ਜੀ, ਸਿਆਣੇ ਤਾਂ ਕੋਈ ਰਿਹਾ ਨਹੀਂ। ਤੇ ਪਿੰਡ ਯਾਦ ਹੈ ਆਪਣਾ? ਹਾਂ ਜੀ। ਕਿੱਥੇ ਕਿੱਥੇ ਘਰ ਸੀ, ਕਿੱਥੇ ਮਸਜਿਦ ਸੀ? ਮੈਂ ਕਿਹਾ ਨਕਸ਼ਾ ਉਸੇ ਤਰ੍ਹਾਂ ਅੱਖਾਂ 'ਚ ਦੱਸੋ ਥੋੜਾ ਜਿਹਾ। ਹੁਣ ਇੱਥੇ ਅਸੀਂ ਜਾ ਵੀ ਸਕਦੇ, ਜੇ ਅਸੀਂ ਇਕੱਲੇ ਵੀ ਜਾ ਸਕਦੇ ਆਪਣੇ ਪਿੰਡ ਨੂੰ ਉੱਤੇ ਜਾਣਾ ਹੋਵੇ। ਅੱਛਾ ਇੱਥੋਂ ਅਸੀਂ ਹੈ ਨਾ ਲਾਹੌਰ ਨੂੰ ਜਾਈਏ, ਲਾਹੌਰ ਅੰਮ੍ਰਿਤਸਰ ਨੂੰ ਜਾਈਏ, ਜਾ ਕੇ ਜਲੰਧਰ ਹੈ ਨਾ ਫਗਵਾੜੇ ਜਾ ਕੇ ਉਤਰੀਏ, ਉੱਥੋਂ ਫਿਰ ਸੜਕ ਲਹਿੰਦੇ ਬੰਨੇ ਨੂੰ ਜਾਂਦੀ ਸੀ। ਉਹ 4 ਕਿਲੋਮੀਟਰ ਸਾਡਾ ਪਿੰਡ ਸੀ, ਤੇ ਅਸੀਂ ਉਹ ਨਕਸ਼ਾ ਸਾਡਾ ਜ਼ਮੀਨ ਦਾ ਵੀ ਸਭ ਕੁਝ ਉਸੇ ਘਰਾਂ ਦਾ ਵੀ ਉਸੇ ਤਾਂ ਹੁਣ ਤਾਂ ਬਦਲ ਗਿਆ, ਲੇਕਿਨ ਉਹ ਤਾਂ ਜ਼ੇਨ 'ਚ ਹੈ ਨਾ ਪੁਰਾਣਾ। ਉਹ ਤਾਂ ਜੇਲ੍ਹ ਵਿੱਚ ਆ। ਉਹ ਮਸਜਿਦ ਵੀ ਜਿੱਥੇ ਚਲੋ ਛੋਟੇ ਉੱਥੇ ਨਹਾਉਣੇ ਜਾਂਦੇ ਹੁੰਦੇ ਸੀ ਉਸ ਵਕਤਾਂ ਦੇ। ਈਦ ਵੀ ਪਿੰਡ ਪੜ੍ਹਦੇ ਹੁੰਦੇ ਸੀ ਹੈ ਜੀ। ਅੱਛਾ ਓਵਰਆਲ ਆਪਣਾ ਦੱਸਦੇ, ਜਿਵੇਂ ਤੁਸੀਂ ਦੱਸਿਆ ਸੀ ਵੀ ਸਾਰੇ ਹਾਲਾਤਾਂ ਦੇ ਵੀ ਦੂਸਰਾ, ਜੇ ਆਪਾਂ ਤੁਹਾਨੂੰ ਲੜਾਈ ਦੀ ਗੱਲ ਪੁੱਛੀ ਸੀ ਉਹ ਵੀ ਤੁਸੀਂ ਚਲੋ ਥੋੜੀ ਡਿਟੇਲ ਦੱਸੀ ਵੀ ਰਸਤੇ ਦੇ ਵਿੱਚ ਫਿਰ ਕੀ ਕੁਝ ਵੇਖਿਆ, ਕਿਹੜੇ ਕਿਹੜੇ ਹਾਲਾਤ ਸੀ, ਕਿੱਧਰ ਦੀ ਆਏ, ਕਿਵੇਂ ਪਿੰਡੋਂ ਉੱਠੇ, ਪਹਿਲਾਂ ਇੱਥੇ ਸ਼ੁਰੂ ਕਰ। ਪਿੰਡੋਂ ਜੀ ਤੈਨੂੰ ਦੱਸੇ, ਉਹ ਜਿਸ ਵੇਲੇ ਨਾ ਉਦੋਂ ਰੋਜੇ ਸੀ, ਹਾਰਡ ਜੇਠ ਦੇ ਵਿੱਚ, ਉਦੋਂ ਜੂਨ ਚ ਰੋਜੇ ਉਹਨੇ ਸਾਡੇ ਨਾ ਪਹਿਲਾਂ ਉਦੋਂ 6 ਮਹੀਨੇ ਪਹਿਲਾਂ ਨਾ ਪਿੰਡੀ ਲੜਾਈ ਲੱਗੀ ਰਹੀ, ਇੱਥੇ ਲੜਾਈ ਲੱਗੀ ਰਹੀ। ਉਧਰੋਂ ਫਿਰ ਨਾ ਅੰਮ੍ਰਿਤਸਰ ਕਿੰਨਾ ਚਿਰ ਰਹੀ ਉੱਥੇ ਹੈ ਜੀ। ਉੱਥੋਂ ਹੌਲੀ ਹੈ ਨਾ ਗਰਮੀਆਂ ਆ ਗਈਆਂ, ਸਾਡੇ ਨਾ ਮੇਲਾ ਲੱਗਦਾ ਹੁੰਦਾ ਸੀ ਹੈ ਨਾ, ਉੱਥੇ ਹੈ ਨਾ ਮਡਾਲੀ ਸ਼ਰੀਫ ਬਾਬੇ ਜੁਮੇ ਸ਼ਾਹ ਦਾ, ਉੱਥੇ ਆਣ ਕੇ ਪਹਿਲਾਂ ਬੰਬ ਉੱਥੇ ਚੱਲੇ, ਉੱਥੇ ਪਹਿਲਾਂ ਬੰਬ ਸੁੱਟਿਆ, ਉੱਥੇ ਬੰਬ ਛਿੱਟਿਆ। ਉੱਥੋਂ ਫਿਰ ਨਾ ਖਿਲਰ ਗਿਆ, ਫਿਰ ਨਾ ਗਲੇ ਰੋਲੇ ਹੈ ਨਾ, ਉਹ ਫਿਰ ਸਿੱਖ ਸੀ ਹੈ ਨਾ, ਉਹ ਇੱਕ ਦੂਜੇ ਨੂੰ ਵੱਢਣ ਲੱਗ ਪਏ, ਜਿੱਥੇ ਉਹਨਾਂ ਦਾ ਜ਼ੋਰ ਪਵੇ, ਜਿੱਥੇ ਮੁਸਲਮਾਨਾਂ ਦਾ ਪਵੇ, ਮੁਸਲਮਾਨਾਂ ਦਾ ਘੱਟ ਸੀ। ਜੇ ਅੱਜ ਕੱਲ੍ਹ ਦਾ ਜ਼ਮਾਨਾ ਹੁੰਦਾ ਜਿੱਦਾਂ ਹੁਣ ਅਸਲਾ ਨਾ, ਉੱਥੋਂ ਆਉਂਦਾ ਕੋਈ ਨਾ ਮੁਸਲਮਾਨ ਹੈ, ਇੰਨਾ ਜਿਹੜਾ ਹੁਣ ਅਸਲਾ ਹੋ ਗਿਆ। ਹਾਂ ਜਿਹੜਾ ਹੁਣ ਅਸਲਾ, ਉਦੋਂ ਤਲਵਾਰਾਂ ਸੀ, ਵਰਛੇ ਸੀ, ਗੜਾਸੀਆਂ ਸੀ, ਟਾਕੂਏ ਸੀ, ਇਹਨਾਂ ਦੀ ਲੜਾਈ ਸੀ ਗੱਲ ਜੀ। ਤੇ ਕਿੱਥੋਂ ਕੰਮ ਸ਼ੁਰੂ ਹੋਇਆ, ਕੋਈ ਸੁਣਿਆ ਨਹੀਂ ਉਦੋਂ ਵੀ ਫਲਾਣੇ ਥਾਂ ਜਿਹੜਾ ਕੰਮ ਸ਼ੁਰੂ ਹੋ ਗਿਆ ਜੀ? ਉੱਥੋਂ ਤੁਹਾਨੂੰ ਦੱਸਿਆ ਨਾ ਮਡਾਲੀ ਸ਼ਰੀਫ ਹੋਵੇ ਨਾ ਮੇਲੇ ਤੋਂ, ਫਿਰ ਉੱਥੇ ਉਹਨਾਂ ਨੇ ਬੰਬ ਛਿੱਟੇ ਸਿੱਖਣ ਪਹਿਲਾਂ ਹੈ ਨਾ, ਉੱਥੋਂ ਫਿਰ ਸ਼ੁਰੂ ਹੋ ਗਿਆ ਸਾਰੇ ਸਾਡੇ ਇਲਾਕੇ ਦੇ ਵਿੱਚ। ਉੱਥੋਂ ਵੱਢ ਵਡਾਂਗਾ ਮਾਰਨ ਕੁੱਟਣ ਲੱਗ ਪਿਆ। ਉਹ ਕਹਿੰਦੇ ਤੁਹਾਡਾ ਇਹ ਮੁਲਕੇ ਨਹੀਂ, ਤੁਹਾਡਾ ਤਾਂ ਪਾਕਿਸਤਾਨ ਹੈ, ਉੱਧਰ ਚਲੇ ਜਾਓ। ਅਤੇ ਪਿੰਡ ਵਾਲਿਆਂ ਤੇ ਨਹੀਂ ਕੋਈ, ਉਹਨਾਂ ਨਾਲ ਤਾਂ ਨਹੀਂ ਹੋਈ ਲੜਾਈ? ਉਹ ਪਿੰਡ ਵਾਲੇ ਵੀ ਜੀ ਜਿਹੜੇ ਸਾਡੇ ਬਦਾਰੂ ਸੀ ਨਾ, ਉਹਨਾਂ ਨਾਲ ਚੰਗਾ ਸਲੂਕ ਵੀ ਸੀ ਬੰਦਿਆਂ ਦਾ, ਤਾਂ ਮਾੜਾ ਵੀ ਸੀ, ਵਿੱਚ ਲੱਗਦੇ ਵੀ ਸੀ ਹੈ ਜੀ, ਤੇ ਵਿੱਚ ਚੰਗੇ ਵੀ ਸੀ। ਜਿਹੜੇ ਚੰਗੇ ਸੀ ਉਹ ਸਾਡੇ ਹੈ ਨਾ ਪਹਿਰਾ ਵੀ ਦਿੰਦੇ ਸੀ ਸਾਡੇ ਉੱਤੇ ਰਾਤ ਨੂੰ। ਦੂਏ ਹੈ ਨਾ ਜੈਸੇ ਵੰਡ ਕੇ ਆਉਂਦੇ ਵੀ ਸੀ, ਪਿੰਡ ਮਾਰਨ ਨੂੰ ਵੀ ਆਉਂਦੇ ਸੀ। ਸਾਨੂੰ ਉਹਨਾਂ ਨੂੰ ਰੋਕਦੇ ਸੀ, ਉਹਨਾਂ ਨੂੰ ਉਹ ਰੋਕਦੇ ਸੀ। ਜਿਸ ਵੇਲੇ ਉਹ ਫਿਰ ਨਾ ਰੁਕੇ, ਇਹ ਗੱਲ ਵੀ ਪਤਾ ਲੱਗ ਗਿਆ ਇਹਨਾਂ ਚਲੇ ਜਾਣਾ, ਫਿਰ ਸਾਨੂੰ ਉਹ ਨਾ ਛੱਡਣ ਆ ਗਏ ਕੰਮ ਵਿੱਚ। ਕੌਣ ਛੱਡਣ ਆਇਆ? ਸਿੱਖੇ ਛੱਡਣ ਆਏ। ਠੀਕ ਹੈ। ਉਹ ਜਿਹੜੇ ਪਿੰਡਾਂ ਦੇ ਵਿੱਚ ਨਾ ਪਹਿਰਾ ਲੱਗਾ ਹੁੰਦਾ ਸੀ, ਜਿਹੜੇ ਦੂਸਰੇ ਬੰਦੇ ਦੇ, ਜੇ ਸਾਡੇ ਬੰਦੇ ਦੇ ਅਸੀਂ ਸਿੱਖ ਚੰਗੇ ਹੈ ਨਾ, ਉਹ ਕਹਿੰਦੇ ਤੁਹਾਨੂੰ ਅਸੀਂ ਨਾ ਛੱਡ ਆਉਂਦੇ। ਉਹ ਸਾਨੂੰ ਨਾ ਲੈ ਕੇ ਜੀ ਨੇ ਤੁਰ ਗਏ। ਉੱਥੇ ਦਾਦੂਵਾਲ ਸੀ, ਉਹ ਉੱਥੇ ਕੰਪ ਲੱਗਾ ਹੋਇਆ ਸੀ, 3-4 ਪਿੰਡ ਸੀ ਉੱਥੇ, 22-23 ਪਿੰਡ ਇਕੱਠੇ ਹੋਏ ਸੀ ਦਾਦੂਵਾਲ। ਹਾਂ ਦਾਦੂਵਾਲ ਜ਼ਿਲ੍ਹਾ ਜਲੰਧਰ ਦੇ ਵਿੱਚ। ਉੱਥੇ ਜਿਸ ਵੇਲੇ
ਸਾਨੂੰ ਉਹਨਾਂ ਰਾਤ ਨੂੰ ਕੱਢਿਆ। ਹੂੰ ਸਾਨੂੰ ਉਹ ਲਹਿੰਦੇ ਬੰਨੇ ਉਹ ਪਿੰਡ ਸੀ ਕਿ ਜਿੱਥੇ ਕੰਪ ਸੀ ਉਧਰ ਘੁਮਿਆਰਾਂ ਦਾ ਘਰ ਸੀ। ਸਾਨੂੰ ਨਾ ਹੋਰ ਮੁਸਲਮਾਨਾਂ ਦੇ ਜਿਹੜੇ ਘਰ ਸੀ ਕਹਿੰਦੇ ਉਹਨਾਂ ਦੇ ਘੁਮਿਆਰਾਂ ਦੇ ਘਰ ਨਾਲ ਇਕੱਠੇ ਹੋਈ ਜਾਓ ਇਕੱਲੇ ਇਕੱਲੇ, ਹੂੰ ਆਪਣੇ ਆਪਣੇ ਇਲਾਕੇ ਪਾਸੇ ਪਹਿਰਾ ਲੱਗਾ ਹੋਇਆ ਸੀ। ਉਹ ਅਸੀਂ ਇਹਨਾਂ ਨੂੰ ਸਾਰੇ ਨਿਕਲ ਕੇ ਨਾ ਹੌਲੀ ਹੌਲੀ ਉਹਨਾਂ ਦੇ ਘਰ ਜਾ ਵੜੇ। ਹੂੰ ਉਹ ਲਹਿੰਦੇ ਬੰਨੇ ਘਰ ਸੀ ਤੇ ਲਹਿੰਦੇ ਬੰਨੇ ਉਹ ਕੰਪ ਸੀ। ਹੂੰ ਉਹ ਸਾਨੂੰ ਨਾ ਜਿਹੜੇ ਸਿੱਖ ਸੀ ਨਾ ਲੈ ਕੇ ਸਾਡੇ ਬੰਨੇ ਤੋਂ ਜਿਹੜੇ 2-3 ਹੋਰ ਸਿੱਖ ਸੀ ਉਹ ਨਾ ਦੂਏ ਬੰਨੇ ਤੇ ਉਹਨਾਂ ਨੂੰ ਪਤਾ ਲੱਗ ਗਿਆ। ਉਹਨੂੰ ਪਤਾ ਲੱਗ ਗਿਆ ਉਹ ਕਹਿੰਦੇ ਤੁਸੀਂ ਇਹਨਾਂ ਨੂੰ ਛੱਡਣ ਚੱਲੇ ਆ। ਉਹ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਮਾਰਨਾ ਸੀ। ਉਹਨਾਂ ਨੂੰ ਪਿੱਛੇ ਨੂੰ ਜਾਣ ਹੀ ਨਹੀਂ ਦਿੱਤਾ, ਨਾਲ ਇਹ ਤੋੜ ਲਿਆ ਉਹਨਾਂ। ਜਦੋਂ ਅਸੀਂ ਮੋਹਰੇ ਇੱਕ ਪਿੰਡ ਹੋਰ ਆਇਆ, ਉੱਚਾ ਪਿੰਡ ਆਇਆ, ਉਹ ਦੇਖ ਕੇ ਅਸੀਂ ਦੇਖਿਆ ਤਾਂ ਬਲਦਾ ਸੀ। ਅੱਗ ਲੱਗ ਗਈ। ਅੱਛਾ ਉਹ ਤੁਸੀਂ ਉੱਚੇ ਪਿੰਡ ਪਹੁੰਚੇ ਤੇ ਉੱਚੇ ਪਿੰਡ ਅੱਗ ਲੱਗੀ। ਉਹ ਆ ਗਏ, ਉਹ ਮੁਸਲਮਾਨ ਸੀ, ਉਹ ਪਹਿਲਾਂ ਜਿੱਤ ਕੇ ਆ ਗਏ। ਹੂੰ ਜਿਸ ਵੇਲੇ ਉੱਚੇ ਪਿੰਡੋਂ ਅਸੀਂ ਗਾਂਹ ਗਏ ਤਾਂ ਉਹ ਰੇਤਲੀ ਜਿਹੀ ਜ਼ਮੀਨ, ਮਾਰੂ ਜ਼ਮੀਨ, ਉੱਥੇ ਬਿਜਲੀ ਆ ਸੌਣ ਭਾਦਰ ਦੇ ਦਿਨ ਹੋਣ ਤੇ ਰਾਤ ਨੂੰ ਬਿਜਲੀ ਲੜ ਕੇ ਮੱਠਾ ਮੱਠਾ ਮੀਂਹ ਪਵੇ। ਪੋਲੀ ਦੇਖੀ ਉਹ ਕੋਈ ਸੁਣੀ ਹੋ? ਹਾਂਜੀ ਹਾਂਜੀ ਪੋਲੀ ਸੁਣੀ। ਉਹ ਵੈਸੇ ਦੀ ਉਹਨਾਂ ਜ਼ਮਾਨਿਆਂ ਦੇ ਵਿੱਚ ਬੱਚੇ ਵੀ ਨਿੰਨ ਕੇ ਰੋਣ ਲੱਗੇ। ਹਾਂਜੀ ਤਾਂ ਜਿਸ ਵੇਲੇ ਅਸੀਂ ਉੱਥੇ ਆਏ ਤਾਂ ਹੈ ਨਾ ਕੰਪ ਵੀ ਲੱਗ ਰਿਹਾ ਗਿਆ। ਉਹ ਕਹਿੰਦੇ ਤੁਸੀਂ ਹੁਣ ਇੱਥੇ ਬਹਿ ਜਾਵੋ। ਜਦੋਂ ਮੋਹਰੇ ਮੁਸਲਮਾਨ ਫੌਜੀ ਆ ਜਿਹੜੇ ਸਾਨੂੰ ਵੀ ਉਹਨਾਂ ਨੂੰ ਮਾਰ ਦੇਣਾ। ਅਸੀਂ ਜਦੋਂ ਸਵੇਰਾ ਹੋ ਗਏ ਨੱਠ ਕੇ ਕੰਪ ਵੀ ਆ ਗਏ। ਮੀਂਹ ਪੈਂਦਾ ਸੀ ਉਹ ਤਾਂ ਫਿਰ ਆ ਗਿਆ ਸੀ ਉੱਥੇ ਜਦੋਂ ਦਿਨ ਚੜ੍ਹਿਆ ਦੇ ਕੰਪ ਵੀ ਦਾ। ਕੈਂਪ ਕਿੱਥੇ ਲੱਗਾ ਹੈ? ਦਾਦੂਆ। ਹਾਂ ਉਹ ਜਦੋਂ ਕੰਪ 'ਚ ਅਸੀਂ ਗਏ ਉੱਥੇ ਰਹੇ। ਉਹ ਜਿਹੜਾ ਉੱਚਾ ਪਿੰਡ ਸੀ ਉੱਥੋਂ ਮੁਸਲਮਾਨ ਉੱਠ ਕੇ ਗਏ ਹੋਏ ਸੀ। ਉਹ ਇੱਕ ਫੌਜੀ ਸਾਡਾ ਜੇਲ੍ਹ ਦਾ ਸੀ, ਗੁੱਜਰ ਸੀ, ਉਹਦੇ ਨਾਂ ਸੀ ਅਸਮਾਈਲ ਸੀ ਨਾਂ ਉਹਦਾ। ਉਹਨਾਂ ਨੂੰ ਕਹਿੰਦਾ ਹੈ ਨਾ ਜੇ ਤੁਸੀਂ ਆਪਣੇ ਪਿੰਡ ਨੂੰ ਜਾਣਾ ਉੱਥੇ ਮੁਸਲਮਾਨਾਂ ਨੇ ਸਿੱਖਾਂ ਨੇ ਲੁੱਟਣ ਆਉਣਾ। ਜਦੋਂ ਲੁੱਟਣ ਆਉਂਦਾ ਜੇ ਤੁਸੀਂ ਮੈਂ ਤੁਹਾਡੇ ਨਾਲ ਚੱਲਦਾ ਉਹਨਾਂ ਨੂੰ ਆਪਾਂ ਜਾ ਕੇ ਤਾਂ ਮਾਰਾਂਗੇ। ਉਹ ਕਹਿੰਦੇ ਚੰਗਾ। ਉਹਨਾਂ 30-32 ਬੰਦੇ ਮੁੰਡੇ ਕੱਢੇ ਉਹਨੇ ਇਸਮਾਈਲ ਨੇ ਹੈਂ ਉਹ ਅਸਮਾਈਲ ਆਪ ਘੋੜੀ ਦੇ ਸਵਾਰ। ਉਹਨਾਂ ਨੇ ਕਿਹਾ ਹੈ ਨਾ ਜਿੱਦਾਂ ਬਾਹਰ ਲਾਈ ਏਰੀਆ ਹੋਵੇ ਉਹਨਾਂ ਨੂੰ ਤੁਸੀਂ ਵਿੱਚ ਨਹੀਂ ਪਿੰਡ ਦੇ ਵੜਨਾ, ਤੁਸੀਂ ਬਾਹਰ ਹੀ ਰਹਿਣਾ। ਮੈਂ ਨਾ ਫੈਲ ਕਰਨਾ ਇਹਨਾਂ ਨੇ ਨਾ ਕਹਿੰਦਾ ਫੌਜੀ ਆ ਗਿਆ, ਇਹਨਾਂ ਨੇ ਬਾਹਰ ਨਿਕਲਣਾ, ਸਾਰਿਆਂ ਨੂੰ ਕਤਲ ਕਰਦੇ। ਉਹਨੂੰ ਫਿਰ ਇਹਨਾਂ ਕੋਲੋਂ ਫੈਲ ਕੀਤਾ। ਉਹਨਾਂ ਫਿਰ ਨੱਠੇ ਸਿੱਖ ਉਹਨਾਂ ਨੇ ਜੀ ਉਹਨਾਂ ਫਿਰ ਉਹਨਾਂ ਨਹੀਂ ਲੁੱਟਣ ਆ ਗਏ ਸੀ ਪਿੰਡ ਦੇ ਵਿੱਚ। ਆਹੋ ਲੁੱਟਣ ਆਉਣਾ ਸੀ। ਉਹਨਾਂ ਕਿਹਾ ਪਿੰਡ ਉੱਜੜ ਕੇ ਚਲੇ ਗਿਆ ਨਾ। ਹਾਂਜੀ ਉਹ ਲੁੱਟਣ ਗਿਆ ਸਿੱਖਾਂ ਨੂੰ ਫਿਰ ਮਾਰਨਾ ਸੀ ਉਹਨਾਂ ਤੇ ਤਾਂ ਹੀ ਮੁੜ ਕੇ ਆਇਆ। ਨਹੀਂ ਲੁੱਟਣ ਗਏ ਸੀ ਉਹ ਲੁੱਟਣ ਆਏ ਸੀ ਪਿੰਡ ਉੱਚਾ ਪਿੰਡ। ਹਾਂ ਉੱਚਾ ਪਿੰਡ ਸਿੱਖ ਲੁੱਟਣ ਆਏ ਸੀ। ਇਹ ਫਿਰ ਉਹਨਾਂ ਨੂੰ ਮਾਰਨੇ ਵਾਸਤੇ ਫਿਰ ਗਏ ਦੁਬਾਰਾ ਗਏ। ਉਹਨਾਂ ਫਿਰ ਜਿਸ ਵੇਲੇ ਫੈਲ ਕੀਤਾ ਉਹ ਫਿਰ ਉਹਨਾਂ ਕੇ ਫੌਜੀ ਆ ਗਏ, ਮੁਸਲਮਾਨ ਫਿਰ ਮੁੜ ਕੇ ਆ ਗਏ। ਉਹ ਫਿਰ ਸਿੱਖਾਂ ਨੂੰ ਨੱਠਣ ਭੱਜਣ ਲੱਗੇ। ਉਹਨਾਂ ਨੇ ਫਿਰ 250-300 ਆਦਮੀ ਕਤਲ ਕੀਤਾ ਮੁਸਲਮਾਨ ਕੀਤਾ। ਉਹਨਾਂ ਫਿਰ ਨਾ 9 ਆਦਮੀ ਸਾਡੇ ਪਿੰਡ ਤੇ ਮਰੇ। ਉਹਦੇ ਵਿੱਚ ਉਹਨਾਂ ਬੱਤੀਆਂ ਚ ਉਹ ਜਿਹੜੇ 250-300 ਆਦਮੀ ਮਾਰਿਆ ਉਹਨਾਂ ਨੇ ਕਤਲ ਕੀਤਾ ਮੁਸਲਮਾਨਾਂ ਨੂੰ। ਕਰਕੇ ਮੁੜ ਕੇ ਕੰਪ 'ਚ ਜਾ ਵੜੇ ਨਾਲ ਗੱਲ। ਉਹ ਫਿਰ ਸਾਡੇ ਪਿੰਡ ਦੇ ਜਿਹੜੇ ਹੋਰ ਲਾਂਘੇ ਦੁਆਲੇ ਸਿੱਖ ਲੁੱਟਣ ਆਏ ਹੋਏ ਸੀ ਨਾ ਉਹਨਾਂ ਨੂੰ ਫਿਰ ਕਤਲ ਕਰਨਾ ਸੀ ਨਾ। ਉਹ ਲੁੱਟਣੇ ਗਏ ਹੋਏ ਸੀ ਨਾ ਇੱਕ ਆਦਮੀ ਮੁਸਲਮਾਨਾਂ ਦੇ ਘਰ ਲੁੱਟਣੇ ਗਏ ਹੋਏ ਸੀ। ਉਹ ਇੱਕ ਸਾਡੇ ਪਿੰਡ ਦੀ ਨੈਣ ਸੀ, ਉਹ ਹਿੰਦੂ ਨਾਈ ਹੁੰਦੇ ਸੀ। ਉਹ ਆਪਣੇ 2 ਪੋਤਿਆਂ ਨੂੰ ਲੈ ਕੇ ਗਈ ਹੋਈ ਸੀ, ਇੱਕ ਪੋਤੀ ਨੂੰ ਨਾਲ ਲੈ ਕੇ ਗਈ ਹੋਈ ਸੀ। ਉਹ ਲੁੱਟਣ ਗਈ ਹੋਈ ਸੀ, ਐਡੇ ਪੋਤੇ ਸੀ। ਉਹਨਾਂ ਨੇ ਉਹ ਵੀ ਕਤਲ ਕੀਤੇ। ਉਹ ਫਿਰ ਚੱਕ ਕੇ ਲਿਆਉਣੇ ਸੀ ਉਹਨਾਂ ਨੇ ਸਾਡੇ ਪਿੰਡ ਮੁਸਲਮਾਨ। ਉਹ ਫਿਰ ਜਿਸ ਵੇਲੇ ਉਹ ਆਪਣੇ ਘਰਾਂ 'ਚ ਲਿਆਏ ਤਾਂ ਨਾ ਉਹ ਮੰਜਿਆਂ 'ਤੇ ਨਹੀਂ ਸੀ ਪਾਉਂਦੇ ਹੁੰਦੇ, ਪੁੰਜੇ ਲੰਮੇ ਪਾ ਦਿੰਦੇ ਹੁੰਦੇ ਸੀ ਹਿੰਦੂ ਲੋਕ ਜਿਹੜੇ ਸਿੱਖ। ਮੈਂ ਵੀ ਇੱਦਾਂ ਦਾ ਮੁੰਡਾ ਸੀ, ਮੈਂ ਵੀ ਉਹਨੂੰ ਦੇਖਣ ਚਲੇ ਗਿਆ। ਉਹ ਕਤਲ ਕੀਤਾ ਨਾ ਮੈਂ ਘਰਦਿਆਂ ਨੂੰ ਦੱਸਿਆ ਨਾ ਹੋਰ ਮਾਪੇ ਮੈਨੂੰ ਕੀ ਪਤਾ ਸੀ। ਉਹ ਜਾ ਕੇ ਮੈਂ ਜੇ ਗਿਆ ਹੈ ਨਾ ਉਹ ਸਿੱਖ ਉੱਥੇ ਸਾਰੇ ਇਕੱਠੇ ਹੋਏ ਬਰਛੇ ਫੜੇ ਹੋਏ ਲਾਂਘੇ ਆਏ ਹੋਏ ਦੇਖਣ ਕਹਿੰਦੇ ਮੁਸਲਮਾਨਾਂ ਨੇ ਕਤਲ ਕੀਤੇ।
ਇੱਕ ਸਿੱਖ ਸੀ ਉਹਨ ਮੈਨੂੰ ਵੀ ਬਾਹਾਂ ਫੜ ਲਿਆ। ਕਹਿੰਦੇ ਮੁਸਲਮਾਨਾਂ ਦਾ ਮੁੰਡਾ ਆ। ਇੱਕ ਸਿੱਖਣੀ ਸੀ, ਉਹ ਅੱਲਾ ਉਹਦੇ ਰਹਿਮ ਕਰੇ ਉਹਦੇ ਦਿਲ 'ਤੇ ਆਈ। ਉਹ ਕਹਿੰਦੀ ਇਹ ਤਾਂ ਮੇਰਾ ਦੋਹਤਾ ਆਇਆ, ਮੈਨੂੰ ਕਹਿੰਦੀ ਤੈਨੂੰ ਮੈਂ ਘਰ ਵਾੜ ਕੇ ਆਈ, ਤੂੰ ਮਗਰੇ ਮੇਰੇ ਨਾਲ ਉਹਨੇ ਬਚਾਇਆ। ਉਹਦੇ ਕੋਲ ਬਾਂਹ ਫੜੀ ਹੋਈ ਸੀ, ਬਾਂਹ ਮੈਨੂੰ ਚਲਾਈ, ਮੇਰੇ ਮੂੰਹ ਤੇ ਚਪੇੜ ਮਾਰੀ। ਮੈਂ ਤਾਂ ਨਾਠਾ ਆ ਆਪਣੇ ਘਰ ਨੂੰ, ਤਾਂ ਪਤਾ ਨਹੀਂ ਮਗਰੋਂ ਕੀ ਹੁੰਦਾ। ਉਹਨਾਂ ਫਿਰ ਨਾ ਉਹ ਜਿਹੜਾ 250-300 ਆਦਮੀ ਮਾਰਿਆ ਹੋਇਆ ਸੀ, ਉਹ ਕੰਪ ਦੇ ਨਾਲ ਫਿਰ ਜਿੱਦ ਰੱਖੀ। ਉਹ ਸਿੱਖਣ ਲਾਗੇ ਸਿੱਖਣ ਤੇ ਜਿੱਦ ਰੱਖੀ। ਉਹ ਫਿਰ ਕੰਪ ਦੇ ਵਿੱਚ ਹੈ ਨਾ, ਉਹ ਕਦੀ ਹੈ ਨਾ ਡੋਗਰੇ ਆ ਜਾਂਦੇ ਸੀ, ਹਿੰਦੂ ਆ ਜਾਂਦੇ, ਕਦੀ ਮੁਸਲਮਾਨ ਬਦਲ ਜਾਂਦੇ ਸੀ, ਫੌਜੀ ਡਿਊਟੀਆਂ ਬਦਲ ਜਾਂਦੀਆਂ ਸੀ। ਉਹ ਫਿਰ ਰਾਤ ਨੂੰ ਆਏ, ਪਰ ਉਦੋਂ ਅੱਲਾ ਦੇ ਕੰਮ ਸੀ ਨਾ, ਬਾਰਿਸ਼ਾਂ ਬੜੀਆਂ ਪੈਂਦੀਆਂ ਹੁੰਦੀਆਂ ਸੀ, ਰਾਤ ਦਿਨ ਬਾਰਿਸ਼ਾਂ ਪੈਂਦੀਆਂ ਰਹਿੰਦੀਆਂ। ਉਹ ਫਿਰ ਕਿਹੜੇ ਸਿੱਖ ਸੀ ਨਾ, 22-23 ਪਿੰਡ ਮੁਸਲਮਾਨਾਂ ਦੇ ਉੱਥੇ ਕੰਪ ਇਕੱਠਾ ਹੋਇਆ ਸੀ। ਉਹ ਸਿੱਖਾਂ ਨੂੰ ਨਾਲ ਲੈ ਕੇ ਨਾ, ਉਹ ਡੋਗਰਾਂ ਮਿਲਟਰੀ ਹਿੰਦੂਆਂ ਦੇ ਨਾਲ ਟਾਲ ਕੇ ਤਾਂ ਰਾਤ ਨੂੰ ਕੰਪ ਨੂੰ ਕਤਲ ਕੀਤਾ। ਫਿਰ ਦੁਆਲੇ ਜਿਹੜੇ ਸੀ ਨਾ ਕੁੱਲੀਆਂ ਖੇਮੇ ਲੱਗੇ ਹੋਏ ਸੀ, ਉਹਨਾਂ ਨੂੰ ਬਹੁਤ ਕਤਲ ਕੀਤਾ। ਜਿਸ ਵੇਲੇ ਕਤਲ ਕੀਤਾ ਦਿਨ ਰਾਤ ਨੂੰ ਨਾ, ਮੈਂ ਵੀ ਕੋਠੇ 'ਤੇ ਪਿਆ। ਉਹਨਾਂ ਦੇ ਤੋਂ ਫੈਲ ਕੀਤਾ, ਰਾਤ ਨੂੰ ਹਰਾ ਕੀਤਾ, ਪਹਿਲਾਂ ਲਾਲ ਕੀਤਾ, ਫਿਰ ਹਰਾ ਕੀਤਾ। ਪਤਾ ਨਹੀਂ ਉਹਦੇ ਵਿੱਚ ਕੀ ਸੀ, ਦੱਸਿਆ ਹੋਊਗਾ ਛਾਉਣੀ ਨੂੰ ਇੱਥੇ ਖਤਰਾ ਆ ਜਾਂ ਰਹਿੰਦੇ ਆ ਟੇਕੇ ਹੈ ਜੀ। ਉਹ ਜਦੋਂ ਉਹ ਫਿਰ ਚਲੇ ਗਏ ਕਤਲ ਕਰਦੇ, 250-300 ਆਦਮੀ ਉਹਨਾਂ ਨੂੰ ਵੀ ਕਤਲ ਕੀਤਾ। ਉਹਨੇ ਕੰਪ ਨਾਲ ਜਿੱਦ ਰੱਖੀ ਹੈ, ਉਹਨੇ ਕਿਹਾ ਇਹਨਾਂ ਨੂੰ ਜਾਣ ਨਹੀਂ ਦੇਣਾ। ਜਦੋਂ ਦੂਸਰਾ ਦਿਨ ਹੋਇਆ ਫਿਰ ਸਿੱਖ ਆ ਗਏ। ਜਿਹਦੇ ਵਿੱਚ ਸਿੱਖ ਆਏ ਤਾਂ ਇੰਨਾ ਸਿੱਖ ਆ ਗਿਆ, ਉਹਨਾਂ ਨੇ ਅੱਜ ਕੰਪ ਨੂੰ ਛੱਡਣਾ ਨਹੀਂ। ਅਸੀਂ ਕੋਠਿਆਂ ਤੇ ਚੜ੍ਹੇ ਹੋਏ ਨਾ, ਦੇਖੀਏ ਸਿੱਖ ਨਾ ਦੁਆਲੇ ਕੰਪ ਦੇ ਸਿੱਖੇ ਸਿੱਖ। ਉਹ ਇੱਕ ਫਿਰ ਜਹਾਜ਼ ਆਇਆ, ਪਤਾ ਨਹੀਂ ਉਹ ਕਹਿ ਜੇ ਆ ਜਾਂਦਾ ਸੀ ਜਾਂ ਹੋਰ ਕੋਈ ਅਫਸਰ ਸੀ। ਹਾਂਜੀ ਜੀ, ਹੁਣ ਆ ਕੇ ਪਾਟੇ ਚੜੇ ਉੱਥੇ ਕੰਪ ਦੇ ਉੱਤੇ। ਉਹ ਪਤਾ ਨਹੀਂ ਉਹਨਾਂ ਦੇ ਉੱਤੇ ਕੀ ਲਿਖਿਆ ਹੋਇਆ ਸੀ, ਤਾਂ ਬੱਚੇ ਸੀ ਇਹ ਗੱਲ ਦੀ। ਉਹ ਗਿਆ ਛਾਉਣੀ ਗਿਆ ਜਲੰਧਰ ਦੇ, ਉੱਥੇ ਗਿਆ। ਉਹਨਾਂ ਉਸੇ ਵੇਲੇ ਫੌਜੀ ਮੁਸਲਮਾਨ ਆ ਜਲੇ ਫਿਰ ਫੌਜੀ ਆ ਗਿਆ ਮੁਸਲਮਾਨ। ਉਹਨਾਂ ਨੇ ਆਣ ਕੇ ਨਾ 2-3 ਫੈਲ ਕੱਢੇ ਆਣ ਕੇ ਜੀਪਾਂ ਨਾਲ ਸੀ। ਉਹ ਸਿੱਖਾਂ ਦਾ ਪਤਾ ਨਹੀਂ ਲੱਗਾ, ਫਿਰ ਕਿਤੇ ਨੂੰ ਨੱਠ ਭੱਜ। ਸਾਨੂੰ ਫਿਰ ਕਹਿੰਦੇ ਆ ਨਾ, ਲਾ ਵੀ ਸਵੇਰ ਨੂੰ ਤੁਸੀਂ ਤਿਆਰੀ ਕਰ ਲਵੋ ਜਾਣ ਬਿਸਤਰੇ ਆਪਣੇ ਬੰਦ। ਅਸੀਂ ਫਿਰ ਉੱਥੋਂ ਨਾ ਲੈ ਕੇ ਦੂਏ ਦਿਨ ਸਾਨੂੰ ਬਾਟੀ ਜਲੰਧਰ ਦੀ ਛਾਉਣੀ ਦੇ ਕੋਲ ਤਗੋਹਾ ਪਿੰਡ ਆਉਂਦਾ, ਉੱਥੇ ਇੱਕ ਬੇਈ ਆਉਂਦੀ, ਦਰਿਆ ਆਉਂਦਾ, ਉੱਥੇ ਆਣ ਕੇ ਕੰਪ ਲਾ ਕੇ ਉਹਨਾਂ ਆ ਕੇ ਉਹਨਾਂ ਨੇ ਕਿਹਾ ਜਲੰਧਰ ਦੇ ਵਿੱਚ ਛਾਉਣੀ ਦੇ ਵਿੱਚ ਨਾ ਹੈਜੀ ਦੀ ਬਿਮਾਰੀ ਪਈ ਹੋਈ ਆ, ਤਾਂ ਤੁਹਾਨੂੰ ਹੈ ਨਾ ਜਿਹੜੇ ਗੱਡਿਆਂ ਵਾਲੇ ਉਹਨਾਂ ਨੂੰ ਕੰਪ ਉੱਦਾਂ ਤੋੜ ਦੇਣਾ, ਜਿਹੜੇ ਉੱਦਾਂ ਇੱਥੇ ਗੱਡੀ ਲਾ ਕੇ ਉੱਤੇ। ਜਿਸ ਵੇਲੇ ਉੱਥੇ ਆਏ ਜੀ ਹੈ ਨਾ, 3 ਰਾਤਾਂ 3 ਦਿਨ ਬਾਅਦ ਨਾ ਰਾਤ ਨੂੰ ਹੱਟੀ ਮੰਨਦੇ ਜੇ ਨਹਿਰ ਦੀ ਤਾਂ ਉਹ ਦਰਿਆ ਦੇ ਉੱਤੇ ਨਾ ਕੋਠੀਆਂ ਹੁੰਦੀਆਂ ਫੌਜੀਆਂ ਦੇ ਬਹਿਣੇ ਵਾਸਤੇ ਹੁੰਦੀਆਂ ਨਾ, ਉਹਦੇ ਉੱਤੇ ਉਹ ਫੌਜੀ ਬੈਠੇ। ਉਹ ਕਿਹੜੀ ਇੰਨਾ ਪਾਣੀ ਇੰਨਾ ਹੜ੍ਹ ਆਇਆ, 9 ਹੱਥਾਂ ਨਾਲ ਪਾਣੀ ਉੱਚਾ ਜ਼ਮੀਨ ਤੋਂ। ਉਹ ਜਿਹੜੇ ਫੌਜੀ ਸੀ ਨਾ, 2 ਫੌਜੀ ਵੀ ਉੱਥੋਂ ਕੋਠੀ ਥੱਲਿਓਂ ਪੱਟ। ਇੱਕ ਉੱਥੇ ਖੂਹ ਸੀ, ਉਹ ਖੂਹ ਸੀ ਉੱਥੇ ਕੋਠਾ ਜਿੱਥੋਂ ਪੱਕਾ ਮਕਾਨ। ਹੌਲੀ ਹੌਲੀ ਲੋਕੀ ਹੈ ਨਾ ਕੱਲੇ ਉਹ ਕੋਠੇ ਦੇ ਉੱਤੇ ਜਾ ਕੇ ਚੜੇ। ਉੱਥੇ ਦੱਸਦੇ ਉਹ ਹੌਲੀ ਹੌਲੀ ਕੋਠਾ ਨਾ ਖਾਨਾ ਦੇ ਕੇ ਨਾ ਬੱਸ ਦੇ ਨਾਲ ਸਾਰੇ ਤੋਂ। ਫਿਰ ਉਹ ਦਰਿਆ ਵਿੱਚ ਸਵੇਰ ਨੂੰ ਨਾ ਤੀਸਰੇ ਦਿਨ ਨਿਕਲੇ। ਜਿਹੜੇ ਤਾਂ ਦਰਿਆ ਵੱਲ ਨੂੰ ਹੋ ਗਏ ਲੋਕ, ਉਹ ਤਾਂ ਦਰਿਆ ਲੈ ਗਿਆ ਪਾਣੀ। ਜਿਹੜਾ ਕੋਈ ਦੂਏ ਬੰਨੇ ਨਿਕਲਾ ਅੱਲਾ ਦੀ ਪੂਜਾ ਲਊਗਾ। ਅਸੀਂ ਹੌਲੀ ਹੌਲੀ ਦਰਿਆ ਤੋਂ ਪਾਰ ਨਿਕਲ ਆਏ ਤਾਂ ਉੱਥੇ ਘੰਟਾ 2 ਘੰਟੇ ਬੈਠੇ। ਉੱਥੇ ਦੁਹਾਈ ਪਵੇ, ਕੋਈ ਮੇਰਾ ਪੇ ਮਰ ਗਿਆ, ਕੋਈ ਭਰਾ ਮਰ ਗਿਆ, ਫਲਾਨਾ ਹੜ ਗਿਆ। ਉਹ ਜਿਹੜੀ ਦਰਿਆ ਦੇ ਉੱਤੇ ਨਾ ਪੁਲ ਨਹੀਂ ਹੁੰਦਾ, ਉਹ ਪਾਣੀ ਨੂੰ ਦੋਹਰੇ ਕਰਕੇ ਤਾਂ ਵਿੱਚ ਦੇ ਦਿੱਤੇ ਗਏ ਆਪਣਾ ਦੇ ਵਿੱਚ। ਫੌਜੀ ਵੀ 2 ਤੋਂ ਉਹ ਫਿਰ ਉੱਥੋਂ ਫਿਰ ਜਲੰਧਰ ਦੀ ਛਾਉਣੀ ਆ ਗਏ। ਉੱਥੇ ਆ ਗਏ ਤੇ ਉੱਥੇ ਰਹਿ 8-10 ਦਿਨ। ਉੱਥੇ ਆਣ ਕੇ ਦੇਖਿਆ
ਆਦਮੀ ਹੈ ਨਾ ਇੱਥੇ ਤੁਰਿਆ ਜਾਂਦਾ, ਇੱਥੇ ਬੈਠਾ ਆ, ਮੁੜ ਕੇ ਆਇਆ ਤਾਂ ਉਹ ਹੈ ਜਿਹੜੀ ਮਰਿਆ। ਲਾਸ਼ਾਂ ਉੱਦਾਂ ਪਈਆਂ। ਲਾਸ਼ਾਂ ਦੱਬਣ ਦਾ ਵੀ ਜਨਾਜ਼ੇ ਕੀ ਉੱਥੇ ਕਰਵਾਉਣੇ ਸੀ, ਇੱਕ ਇੱਕ ਟੋਏ ਦੇ ਵਿੱਚ ਦੋ ਚਾਰ ਦੇ ਕੇ ਮਿੱਟੀ ਪਾਈ ਕਰਨੀ। ਕੋਈ ਨਹੀਂ ਕਫਨ ਕੁਫਨ ਉੱਥੇ ਕਿਉਂ ਪਤਾ ਨਹੀਂ ਸੀ ਕਫਨ ਵੀ ਕਿੱਥੇ ਹੋਣਾ। ਭੁੱਖੇ ਤੇ ਆਏ ਅੱਗਾਂ ਲੱਗੇ ਕੱਪੜੇ ਨਾਲ ਇੱਦਾਂ ਭਿੱਜੇ ਤੇ ਆਏ ਤਾਂ ਕੇ ਅਸੀਂ ਨਾ ਫਿਰ ਅਸੀਂ ਇੱਕ ਤਗੋਹਾ ਪਿੰਡ ਸੀ ਉੱਥੇ ਹੈ ਨਾ ਉਹ ਸਾਨੂੰ ਨਾ ਉਹ ਹਿੰਦੂ ਹੈ ਨਾ ਉੱਥੇ ਸਾਨੂੰ ਲੈ ਆਏ, ਉਹ ਬੜੇ ਬਲੇਟੇ ਦੀ ਵਾਲੇ ਜੀ ਫੌਜੀ, ਉਹ ਇੱਧਰ ਦੇ ਜਾਣ ਵਾਲੇ ਸੀ, ਉਹਨਾਂ ਨੇ ਨਾ ਕਹਿ ਦਿੱਤਾ ਕੋਠੇ ਸਾਨੂੰ ਉਹਨਾਂ ਨੇ ਮਕਾਨ ਖੋਲ ਦਿੱਤੇ। ਉਹ ਅੱਗ ਸੇਕਣ ਲੱਗ ਪਿਆ। ਉਹ ਜਿਹੜੀ ਕਹਿੰਦਾ 10-20 ਮਿੰਟ ਬੈਠੇ ਐਨੇ ਨਾਲ ਤਾਂ ਪਾਣੀ ਬਾਜ਼ਾਰਾਂ 'ਚ ਫਿਰਦੇ ਆ ਸੀ ਲੱਗ ਪਰ 10 ਮਿੰਟ ਪਰ ਮੁਸਲਮਾਨ 'ਚ ਉਹ ਨਾ ਉਹ ਚੀਜ਼ ਦੀਆਂ ਲੱਕੜਾਂ ਜਿਹੀਆਂ ਪਈਆਂ ਸੀ ਅੱਗਾਂ ਸਕਾਉਣ ਲੱਗ ਪਏ। ਕਹਿੰਦੇ ਜੀ ਜੱਸਾ ਆ ਗਿਆ ਕਿਸੇ ਨਿਆਣਿਆਂ ਚੁੱਕੀ ਇੱਦਾਂ ਨਾ ਨੱਠ ਤੁਰੇ ਤੇ ਪਾਣੀ 'ਚ ਐਨੇ ਨੇ ਪਾਣੀ 'ਚ। ਮੇਰਾ ਇੱਕ ਭਰਾ ਹੁੰਦਾ ਸੀ, ਉਹ ਮੇਰੀ ਅੰਮੀ ਨੇ ਚੁੱਕਿਆ ਹੋਇਆ ਸੀ, ਨਿੱਕਾ ਸੀ ਨਿੱਕਾ ਸੀ, ਹੁਣ ਤਾਂ ਸਾਡੀ ਹਾਨ ਦਾ ਉਹ ਹਨਾ ਡਿੱਗ ਪਿਆ ਸਾਡੀ ਅੰਮੀ ਕੋਲ। ਪਿੱਛੇ ਮੇਰਾ ਭਰਾ ਹੁੰਦਾ ਸੀ। ਹਾਂਜੀ ਉਹ ਕਹਿੰਦਾ ਨਾ ਮਾਮੀ ਹੈ ਨਾ ਤੂੰ ਮੈਨੂੰ ਨੱਠ ਚੱਲ ਤਾਂ ਮੈਂ ਇਹਨੂੰ ਚੱਕ ਲਿਆਉਣਾ। ਉਹ ਚੱਕੀ ਆ। ਫਿਰ ਬੜਾ ਵਕਤ ਕੱਟਿਆ ਜੀ, ਇਹਨੇ ਪਾਣੀ ਦੇ ਵਿੱਚ ਆਉਣੀ ਆਈ, ਮੀਂਹ ਪੈਂਦਾ ਸੀ। ਉੱਥੇ ਰਹਿ ਉੱਥੇ ਗੜਾ ਸੀ ਇੱਕ ਪਿੰਡ, ਤੁਸੀਂ ਸੁਣਿਆ ਹੋਊਗਾ। ਹਾਂਜੀ ਸੁਣਿਆ ਗੜਾ, ਸੌਣੀ ਦੇ ਲਾਗੇ ਜਲੰਧਰ ਦੇ ਲਾਗੇ। ਫਿਰ ਉੱਥੇ ਆਣ ਕੇ ਸਾਡਾ ਕੰਮ ਲੱਗਾ। ਉੱਥੋਂ ਅਸੀਂ ਗੱਡੀ ਬੈਠੇ, ਰੇਲ ਗੱਡੀ 'ਚ ਬਹਾਰਿਆ ਤੇ ਸਾਨੂੰ ਨਾ ਅਸੀਂ ਆਣ ਕੇ ਸਵੇਰ ਨੂੰ ਬੈਠੇ ਲਾਹੌਰ ਆ ਗਏ, ਸ਼ਾਮਾਂ ਨੂੰ ਆ ਗਏ। ਅੰਮ੍ਰਿਤਸਰ ਉੱਥੇ ਵੀ ਸਿੱਖ ਖੜੇ, ਲਾਸ਼ਾਂ ਖੁੱਲੀਆਂ ਹੋਈਆਂ ਦਰਿਆਵਾਂ ਵਿੱਚ ਦੇਖੀਆਂ ਰਾਤ ਵਿਆਹ ਸ਼ਾਹ 'ਚ। ਹਾਂਜੀ ਜਿਹੜੇ ਉੱਧਰੋਂ ਆ ਜਾਂਦੇ ਸੀ ਨਾ ਨਿਕਲ ਕੇ ਗੱਡੀ ਤੇ ਉਹ ਅੰਮ੍ਰਿਤਸਰ ਆਣ ਕੇ ਗੱਡੀ ਹੈ ਨਾ ਖੁੱਡੇ ਲੈਣ ਲਾ ਦਿੰਦੇ ਸੀ। ਉੱਥੋਂ ਕੋਈ ਵੀ ਬਚ ਕੇ ਆਉਂਦਾ ਨਹੀਂ ਤਾਂ ਉੱਥੇ ਕਤਲ ਕਰੀ ਜਾਂਦੇ ਸੀ। ਜਿਹੜੀ ਉੱਥੋਂ ਫਿਰ ਨਿਕਲ ਕੇ ਬਾਗੇ ਆ ਜਾਂਦੀ ਉਹ ਹੁੰਦੀ ਸੀ, ਨਹੀਂ ਤਾਂ ਉਹ ਬਾਟੇ ਮਾਰਦੇ। ਇੰਨੇ ਮਾੜੇ ਹਾਲਾਤ ਮਾੜੇ ਹਾਲਾਤ ਅਸੀਂ ਦੇਖੇ। ਸਾਡੇ ਵਿੱਚ ਗੱਲਾਂ ਰਹਿ ਵੀ ਗਈਆਂ ਗੱਜ ਗਏ ਇਦਾਂ ਦੇ ਵਕਤ ਅਸੀਂ ਦੇਖੇ। ਫਿਰ ਕਿੱਥੇ ਆਏ ਇੱਧਰੋਂ ਲਾਹੌਰ ਜਦੋਂ ਆ ਗਏ? ਇੱਥੇ ਵੈਸੇ ਪਿੰਡ ਹੀ ਇਸੇ ਪਿੰਡ ਜੀ ਨਾ ਅਸੀਂ ਲਾਹੌਰ ਆਏ। ਉੱਥੋਂ ਨਾ ਇੱਧਰ ਖਾਨੇ ਸ਼ਾਹੀਵਾਲ ਚਲੇ ਗਏ। ਸ਼ਾਹੀਵਾਲ ਆ ਜਾ ਕੇ ਉੱਧਰੋਂ ਅਸੀਂ ਘੁੰਮ ਕੇ ਫਿਰ ਇੱਧਰ ਗੋਜਰੇ ਵੀ ਰਹੇ ਸੀ। ਫਿਰ ਫੈਸਲਾਬਾਦ ਵੀ 2-4 ਦਿਨ ਰਹੇ। ਫਿਰ ਸਾਡੇ ਰਿਸ਼ਤੇਦਾਰ ਇੱਦਾਂ ਇੱਥੇ ਸੀ, ਇੱਥੇ ਪਹੁੰਚ ਗਏ। ਫਿਰ ਇੱਥੇ ਹੌਲੀ ਹੌਲੀ ਪਹੁੰਚ ਗਏ। ਫਿਰ ਇੱਥੇ ਰਹੇ ਕਾਰੋਬਾਰ ਦੇ ਬੱਚੇ ਹੋ ਗਏ। ਹਾਂਜੀ ਉਹ ਫਿਰ ਬੱਚੇ। ਅੱਛਾ ਇੰਨਾ ਵਕਤ ਵੇਖਿਆ, ਇੰਨੇ ਦੁੱਖ ਝੱਲੇ, ਇੰਨਾ ਕਤਲੋ ਗਾਰਤ ਵੇਖੀ ਜੀ। ਉਸ ਤੋਂ ਪਹਿਲਾਂ ਦੀ ਆਪਾਂ ਜਿਵੇਂ ਤੁਸੀਂ ਗੱਲ ਕਰਨ ਡਏ ਵੀ ਵੇਖੀਏ, ਜਿਵੇਂ ਨਾ ਵੀ ਉਦੋਂ ਦਾ ਜੋ ਮਿਲਣ ਵਰਤਨ ਪਿਆਰ ਮੁਹੱਬਤ, ਜੇ ਆਪਾਂ ਅਖਲਾਕੀ ਗੱਲ ਕਰੀਏ, ਉਹ ਤੁਹਾਨੂੰ ਉਹ ਸਹੀ ਲੱਗਦਾ ਸੀ ਕਿ ਹੋਣ ਵਾਲਾ ਵਧੀਆ ਵਾ ਦੌਰ ਜਿਹੜਾ ਜੀ? ਉਹ ਵੀ ਵਧੀਆ ਸੀ, ਠੀਕ ਹੈ, ਮੰਨਦੇ ਆ। ਸਲਾਮ ਦੀ ਖਾਤਰ ਤਾਂ ਹੋਣੀ ਠੀਕ ਹੈ। ਜਿਹੜਾ ਉਹ ਦੇਖੋ ਨਾ ਜਿਹੜੇ ਅਸੀਂ ਉੱਥੇ ਬੱਚੇ ਸਾਡੀਆਂ ਧੀਆਂ ਭੈਣਾਂ ਕਹਿੰਦੇ ਸਿੱਖਾਂ ਦੇ ਨਾ ਹੱਥ ਨਾਲ ਸਾਨੂੰ ਲੱਗਣਾ, ਅਸੀਂ ਇਹਨਾਂ ਖੂਹ ਦੇ ਵਿੱਚ ਉਹਨਾਂ ਛਾਲਾਂ ਮਾਰੀਆਂ, ਇਹ ਸਲਾਮ ਦੀ ਖਾਤਰ, ਸਲਾਮ ਦੀ ਖਾਤਰ ਮਾਰੀਆਂ ਤਾਂ ਫਿਰ ਸਾਨੂੰ ਤਾਂ ਸਲਾਮ ਹੀ ਚੰਗਾ। ਅੱਛਾ ਇੱਧਰਲੇ ਹੁਣ ਜਿਹੜੀ ਆਉਣ ਵਾਲੀ ਨਸਲ ਆ ਗਾਂ ਮੁੰਡਿਆਂ ਨੂੰ ਦੱਸਦੇ ਵੀ ਕਿਵੇਂ ਪਾਕਿਸਤਾਨ ਆਏ, ਕਿਵੇਂ ਪਾਕਿਸਤਾਨ ਬਣਿਆ? ਆਹੋ ਜੀ ਦੱਸੀ ਦਾ ਆ, ਪਰ ਉਹ ਹੁਣ ਮਾਹੌਲ ਹੀ ਕੁਛ ਹੋ ਰਿਹਾ। ਹਾਂਜੀ ਦੱਸਦੇ ਨੇ ਅਸੀਂ ਰਾਤ ਨੂੰ ਕਈ ਬੈਠੇ ਤੇ ਇੱਦਾਂ ਹੁਣ ਸਾਡਾ ਬੱਚਾ ਮੇਰਾ ਭਤੀਜਾ ਆ, ਇਹ ਪੜ੍ਹੇ ਲਿਖੇ ਹੋਏ ਆ, ਇਹਨਾਂ ਨੂੰ ਦੱਸੀ ਇੱਦਾਂ ਆਏ ਆ। ਅੱਜ ਇੰਨੀਆਂ ਗੱਲਾਂ ਦੱਸੀਆਂ ਖਰਾ 10 ਕੁ ਦਿਨ ਹੋਏ ਆਪਾਂ ਉੱਧਰ ਕਰਦੇ ਸੀ ਨਾ, ਉੱਥੇ ਬਹਿ ਕੇ ਗੱਲਾਂ ਕਰਦੇ ਇੱਦਾਂ ਹੋਈ ਇੱਦਾਂ ਅਸੀਂ ਆਏ ਆ। ਗੱਲਾਂ ਤਾਂ ਨਹੀਂ ਭੁੱਲਦੀਆਂ? ਨਹੀਂ ਗੱਲਾਂ ਭੁੱਲਣੀਆਂ ਨਹੀਂ ਸਾਨੂੰ, ਇਸ ਗੱਲ ਦੀ ਕਬਰ ਦੀਆਂ ਕੰਧਾਂ ਤੱਕ ਨਹੀਂ ਭੁੱਲਣੀਆਂ ਸਾਨੂੰ ਜੋ ਸਾਡੇ ਨਾਲ ਹੋਈ ਹੈ। ਚੰਗਾ ਸਲੂਕ ਵੀ ਕੀਤਾ ਉਹਨਾਂ ਨੇ, ਮਾੜਾ ਵੀ ਕੀਤਾ। ਬਜ਼ੁਰਗਾਂ ਨਾਲ ਕਰਨ ਇਸੇ ਗੱਲਬਾਤ ਆਪਾਂ ਤੇ ਇਹਨਾਂ ਦੱਸੀ ਆਪਣੀ ਕਹਾਣੀ, ਆਪਣੀ ਸਟੋਰੀ। ਤੇ ਮੈਂ ਅੱਗੇ ਵੀ ਗੱਲ ਕਰਦੇ ਹੁੰਦੀ ਆ ਵੀ ਇਹ ਕਹਾਣੀਆਂ ਸਟੋਰੀਆਂ ਬਜ਼ੁਰਗਾਂ ਦੀਆਂ ਤੁਹਾਡੇ ਤੱਕ ਰੱਖਣ ਦਾ ਮਕਸਦ ਇਹ ਵੀ ਜਿਹੜੀ ਨੀਂਹ ਸੀ ਪਹਿਲੋਂ, ਨੀਂਹ ਕਿੱਥੇ ਸੀ, ਉਸ ਤੋਂ ਬਾਅਦ ਦੀਵਾਰ ਕਿਵੇਂ ਚੁੱਕੀ ਗਈ, ਛੱਤ ਕਿਵੇਂ ਬਣੀ,
ਉਸ ਤੋਂ ਬਾਅਦ ਉਹ 'ਚ ਦਰਾੜਾਂ ਕਿਵੇਂ ਪਈਆਂ, ਕਿਵੇਂ ਲੋਕ ਲੜੇ, ਉਹ ਸਾਰੀ ਗੱਲਬਾਤ ਇਹਨਾਂ ਨੇ ਐਂਡ ਤੋਂ ਲੱਗ ਕੇ ਸ਼ੁਰੂ ਤੋਂ ਲੱਗ ਕੇ ਐਂਡ ਤੱਕ ਦੱਸੀ। ਤੇ ਇਹਨਾਂ ਕਹਾਣੀਆਂ ਨੂੰ ਪ੍ਰੋਗਰਾਮ ਨੂੰ ਰੱਖਣ ਦਾ ਮਕਸਦ ਜਿਹੜੀ ਆਉਣ ਵਾਲੀ ਪੀੜ੍ਹੀ ਨਵੀਂ ਜਨਰੇਸ਼ਨ ਹੈ, ਇਹਨਾਂ ਕਹਾਣੀਆਂ ਨੂੰ ਇੰਟਰਨੈੱਟ ਦੀ ਰਾਹੀਂ ਪੂਰੀ ਦੁਨੀਆ ਤੱਕ ਆਉਣ ਵਾਲੇ ਵਕਤ ਦੇ ਵਿੱਚ ਵੀ ਇਹ ਸਰਮਾਇਆ ਨੇ। ਲੋਕ ਇਹਨਾਂ 'ਤੇ ਰਿਸਰਚ ਵੀ ਕਰਨਗੇ, PhD ਵੀ ਕਰਨਗੇ ਵੀ ਇਹਨਾਂ ਨੇ ਕਿਵੇਂ ਦੇ ਹਾਲਾਤ ਵੇਖੇ, ਪਹਿਲੋਂ ਕਿਵੇਂ ਹਾਲਾਤ ਸਨ, ਹੋਇਆ ਕੀ ਸੀ, ਐਕਚੁਅਲ ਕੀ ਸੀ ਇਹਦੇ ਵਿੱਚ, ਇਸ ਗੱਲ ਦੇ ਵਿੱਚ। ਸੋ ਇਹ ਜਿਹੜਾ ਸਾਨੂੰ ਰਿਕਾਰਡ 'ਚ ਜਾਂ ਕਿਤਾਬਾਂ 'ਚ ਨਹੀਂ ਮਿਲਦੀਆਂ, ਇਹ ਖੁੱਲ੍ਹੀਆਂ ਕਿਤਾਬਾਂ ਜਿਹੜੀਆਂ ਜਿੰਦੀਆਂ ਕਿਤਾਬਾਂ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਤੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਬਾਵਰ ਕਰਾਉਣ ਦੀ ਵੀ ਕੋਸ਼ਿਸ਼ ਕਰੀਦੀ ਹੈ ਕਿ ਇਹਨਾਂ ਲੋਕਾਂ ਨੇ ਕਿੰਨੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ ਅਤੇ ਪਾਕਿਸਤਾਨ ਐਵੇਂ ਨਹੀਂ ਬਣਿਆ, ਬੜੀਆਂ ਮੁਸ਼ਕਿਲਾਂ ਦੇ ਨਾਲ ਆਜ਼ਾਦੀ ਲੱਭੀ, ਬੜਾ ਔਖਾ ਪਾਕਿਸਤਾਨ ਬਣਿਆ। ਤਾਂ ਇਹਦੀ ਵੀ ਕਦਰ ਕਰਨੀ ਚਾਹੀਦੀ ਹੈ। ਸੋ ਅਤੇ ਪੁਰਾਣੀਆਂ ਗੱਲਾਂ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ। ਜੇ ਆਪਾਂ ਪਹਿਲੇ ਪੰਜਾਬ ਦੀ ਗੱਲ ਕਰੀਏ, ਪਹਿਲੋਂ ਕਿਵੇਂ ਸਾਂਝਾਂ ਸਨ, ਕਿਵੇਂ ਲੋਕ ਇਕੱਠੇ ਵੱਸਦੇ ਸੀ। ਹੁਣ ਆਪਾਂ ਮਸਲਕਾਂ ਦੇ ਵਿੱਚ, ਬਰਾਦਰੀਆਂ ਦੇ ਵਿੱਚ ਫਸੇ, ਪਹਿਲੋਂ ਇਹ ਮਜ਼ਹਬ ਇਕੱਠੇ ਰਹਿੰਦੇ ਸਨ, 3-4 ਮਜ਼ਹਬ ਸਨ ਜਿਹੜੇ ਇਕੱਠੇ ਰਹਿੰਦੇ ਸਨ, ਕੋਈ ਉਹਨਾਂ ਦੇ ਵਿੱਚ ਗੱਲਬਾਤ ਨਹੀਂ ਸੀ। ਜਿਹੜੇ ਬਜ਼ੁਰਗ ਦੱਸਦੇ ਉਹਨਾਂ ਦੀ ਜ਼ੁਬਾਨੀ ਇਹ ਸਾਰੀ ਗੱਲ ਹੈ, ਕੋਈ ਅਸੀਂ ਆਪਣੇ ਕੋਲੋਂ ਗੱਲ ਕੱਢ ਕੇ ਨਹੀਂ ਪਾਈ ਵੀ। ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਉੱਧਰਲੇ ਆਉਂਦੇ ਸੀ, ਹੁਣ ਤੱਕ ਦੀ ਗੱਲ ਜੇ ਆਪਾਂ ਰੱਖੀਏ 70-71 ਸਾਲ ਹੋ ਗਏ ਵੀ ਉੱਧਰ ਦੇ ਲੋਕ ਆਉਂਦੇ ਸੀ ਸਾਨੂੰ ਮੁਸਲਮਾਨਾਂ ਨੇ ਮਾਰਿਆ, ਇੱਧਰ ਦੇ ਆਉਂਦੇ ਸੀ ਉਹਨਾਂ ਨੇ ਮਾਰਿਆ। ਇਹ ਦੂਰੀਆਂ ਕਦੂਰਤਾਂ ਜਿਹੜੀਆਂ 71 ਵਰ੍ਹਿਆਂ ਤੋਂ ਪਈਆਂ, ਉਹਨਾਂ ਨੂੰ ਵੀ ਘਟਾਉਣ ਦੀ ਕੋਸ਼ਿਸ਼ ਕਰੀਦੀ ਹੈ ਇਹਨਾਂ ਕਹਾਣੀਆਂ ਦੀ, ਇਹਨਾਂ ਬਜ਼ੁਰਗਾਂ ਦੇ ਰਾਹੀਂ। ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖਾ।